ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਵਿਸ਼ਵ ਭਰ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 18 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇੰਸ਼ੋਰੈਂਸ ਬਾਰੇ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਦੀਆਂ ਲੋਕੇਸ਼ਨਾਂ ਟਰਲਕ ਵੀ ਨੇ ਤੇ ਸਟਾਕਟਨ ਵੀ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜਾ ਸਾਡਾ ਇਸ ਸੈਗਮੈਂਟ ਦਾ ਆਖਰੀ ਪ੍ਰੋਗਰਾਮ ਹੋਣਾ ਉਹ ਇੰਸ਼ੋਰੈਂਸ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਇਸ਼ੂ ਆ। ਕੈਲੀਫੋਰਨੀਆ ਦੇ ਵਿੱਚ ਮਿਲੀਅਨਸ ਆਫ ਲੋਕ ਜੋ ਹੈਗੇ ਆ, ਜਿਨ੍ਹਾਂ ਨੂੰ ਕਾਉਂਟੀ ਵਾਲਾ ਫ੍ਰੀ ਮੈਡੀਕਲ ਮਿਲਦਾ, ਉਹ ਲੂਜ਼ ਹੋਣ ਦੇ ਕਿਨਾਰੇ ਹੈਗੇ। ਬਹੁਤ ਸਾਰੇ ਲੋਕ ਉਹਨੂੰ ਲੂਜ਼ ਕਰ ਰਹੇ ਤੇ ਆਪਣੀਆਂ ਲੈਟਰਸ ਨਹੀਂ ਦੇਖ ਰਹੇ। ਉਹ ਆਪਾਂ ਐਂਡ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਸ ਤਰ੍ਹਾਂ 28 ਲੱਖ ਦੇ ਕਰੀਬ ਲੋਕ ਆ ਉਹ ਲੂਜ਼ ਕਰ ਰਹੇ ਹੈਗੇ ਆ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਆਪਣੇ ਸੋਸ਼ਲ ਮੀਡੀਆ ਦਾ ਜੋ ਉਹਨਾਂ ਦਾ ਟਰੂਥ ਸੋਸ਼ਲ ਅਕਾਊਂਟ ਹੈਗਾ, ਉਹਦੇ ਤੇ ਉਹਨਾਂ ਨੇ ਦੱਸਿਆ ਆ ਵੀ ਵਾਸ਼ਿੰਗਟਨ ਮੈਨੂੰ ਜੋ ਜਨਵਰੀ 6 ਦੇ ਰਾਇਟਸ ਹੋਏ ਸੀ ਉਹਦੇ ਸੰਬੰਧ ਦੇ ਵਿੱਚ ਵੀ ਇਨਵੈਸਟੀਗੇਟ ਕਰ ਰਿਹਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਜੈਕ ਸਮਿਥ ਜੋ ਪ੍ਰੋਸੀਕਿਊਟਰ ਹੈਗਾ ਜੋ ਬਾਈਡਨ ਉਹਨਾਂ ਦੇ ਡਿਪਾਰਟਮੈਂਟ ਆਫ ਜਸਟਿਸ ਦਾ, ਉਹਨਾਂ ਨੇ ਇੱਕ ਵਾਰੀ ਫੇਰ ਸੰਡੇ ਨੂੰ ਉਹਨਾਂ ਨੂੰ ਇੱਕ ਚਿੱਠੀ ਭੇਜੀ ਆ ਤੇ ਉਹਦੇ ਵਿੱਚ ਮੈਨੂੰ ਟਾਰਗੇਟ ਬਣਾਇਆ ਗਿਆ ਆ ਜਨਵਰੀ 6 ਦੀ ਜੋ ਗ੍ਰੈਂਡ ਜੂਰੀ ਦੀ ਇਨਵੈਸਟੀਗੇਸ਼ਨ ਆ। ਤੇ ਸਿਰਫ 4 ਦਿਨ ਹੀ ਮੈਨੂੰ ਜਿਹੜੇ ਆ ਸ਼ਾਰਟ ਦਿੱਤੇ ਗਏ ਆ ਉਹਦੇ ਉੱਤੇ ਰਿਪੋਰਟ ਕਰਨ ਦੇ ਲਈ। ਤੇ ਉਹਦਾ ਮਤਲਬ ਇਹੀ ਆ ਵੀ ਮੈਨੂੰ ਅਰੈਸਟ ਕੀਤਾ ਜਾਊਗਾ ਤੇ ਇੰਡਾਈਟ ਕੀਤਾ ਜਾਊਗਾ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਲੰਮੇ ਸਮੇਂ ਤੋਂ ਜੋ ਬਾਈਡਨ ਆ ਉਹ ਮੈਨੂੰ ਨੰਬਰ 1 ਪੋਲੀਟੀਕਲ ਓਪੋਨੈਂਟ ਸਮਝਦੇ ਆ ਤੇ ਪੂਰਾ ਆਪਣਾ ਜੋ ਉਹ ਐਡਮਿਨਿਸਟ੍ਰੇਸ਼ਨ ਆ ਉਹ ਪੂਰਾ ਜ਼ੋਰ ਲਾ ਰਹੇ ਆ ਵੀ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਕੀਤਾ ਜਾਵੇ ਤਾਂ ਕਿ ਜੋ ਮੈਂ ਆਉਣ ਵਾਲੀਆਂ ਇਲੈਕਸ਼ਨਾਂ ਆ ਉਹਦੇ ਵਿੱਚ ਹਿੱਸਾ ਨਾ ਬਣ ਸਕਾਂ। ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਦੀ ਡੇਟ ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਨ੍ਹਾਂ ਨੇ ਆਪਣੀ ਕੈਂਡੀਡੇਸੀ ਡਿਕਲੇਅਰ ਕੀਤੀ ਹੋਈ ਹੈ ਰਿਪਬਲਿਕਨ ਪਾਰਟੀ ਵੱਲੋਂ, ਹਾਲਾਂਕਿ ਰਿਪਬਲਿਕਨ ਪਾਰਟੀ 'ਚ 7-8 ਲੋਕਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ, ਜਿਹਦੇ ਵਿੱਚ ਫਲੋਰੀਡਾ ਦੇ ਗਵਰਨਰ ਵੀ ਹੈਗੇ ਆ ਤੇ ਨਿੱਕੀ ਹੈਲੀ ਵੀ ਆ, ਹੋਰ ਵੀ ਬਹੁਤ ਸਾਰੇ ਆ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਰੇਟਿੰਗ ਰਿਪਬਲਿਕਨ ਪਾਰਟੀ 'ਚ 70% ਤੋਂ ਵੀ ਉੱਪਰ ਹੈਗੀ ਆ। ਸੋ ਇਹ ਅੱਜ ਦੀ ਡੇਟ 'ਚ ਲਗਭਗ ਇਹੀ ਲੱਗਦਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੋਣਗੇ, ਅਨਲੈਸ ਕਿ ਕੋਈ ਹੋਰ ਜਿਸ ਤਰ੍ਹਾਂ ਦੀ ਆ ਇਨਵੈਸਟੀਗੇਸ਼ਨ ਚੱਲਦੀ ਆ ਜਾਂ ਸਿਚੁਏਸ਼ਨ ਚੱਲਦੀ ਆ ਉਹ ਹੋਵੇ। ਟਰੰਪ ਨੇ ਕਿਹਾ ਵੀ ਉਹਦੇ ਜੋ ਵਕੀਲ ਆ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਬਹੁਤ ਹੀ ਮਾੜੀ ਖਬਰ ਹੈਗੀ ਆ ਉਸ ਦੀ ਪਰਿਵਾਰ ਨੂੰ ਜੋ ਟਾਰਗੇਟ ਕੀਤਾ ਜਾ ਰਿਹਾ ਬਾਰ-ਬਾਰ ਵੀ ਕਿਤੇ ਨਾ ਕਿਤੇ ਜੋ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਫਸਾਇਆ ਜਾ ਸਕੇ। ਉਹਨਾਂ ਨੇ ਲੰਮੀ ਸਾਰੀ ਇੱਕ ਲੈਟਰ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਇਦਾਂ ਦਾ ਵਾਪਰਿਆ ਵੀ ਕਿਸੇ ਸਾਬਕਾ ਰਾਸ਼ਟਰਪਤੀ ਨਾਲ ਜਾਂ ਇੱਕ ਪੋਲੀਟੀਕਲ ਓਪੋਨੈਂਟ ਦੇ ਨਾਲ ਇੰਨਾ ਜ਼ਿਆਦਾ ਜਿਹੜਾ ਆ ਵਰਤਾਵ ਕੀਤਾ ਜਾਵੇ ਵੀ ਹਰ ਇੱਕ ਕੋਸ਼ਿਸ਼ ਕੀਤੀ ਜਾਵੇ ਵੀ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਕੀਤਾ ਜਾਵੇ। ਆਫਿਸ ਆਫ ਸਪੈਸ਼ਲ ਕਾਉਂਸਲ
ਜੋ ਹੈਗਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਦਾ, ਉਹਨਾਂ ਨੇ ਕਿਸੇ ਤਰ੍ਹਾਂ ਦਾ ਇਹਦੇ ਉੱਤੇ ਕਮੈਂਟ ਨਹੀਂ ਕੀਤਾ ਹੈਗਾ। ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਹੈ ਵੀ ਇੱਕ ਟਾਰਗੇਟ ਜਿਸ ਤਰ੍ਹਾਂ ਇਹ ਪਰਸਨ ਜੋ ਹੈਗਾ ਆ ਉਸ ਨੂੰ ਕਰ ਰਹੇ ਹੈਗੇ ਆ, ਐਵੀਡੈਂਸ ਲਿੰਕ ਕਰ ਰਹੇ ਆ। ਜੋ ਜਨਵਰੀ 6 ਦੇ ਰਾਇਟਸ ਹੋਏ ਸੀ ਉਸ ਨੂੰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਨਾਲ। ਹਾਊਸ ਸਪੀਕਰ ਕੈਵਨ ਮਕਾਰਥੀ ਜੋ ਰਿਪਬਲਿਕਨ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ, ਉਹਨਾਂ ਨੇ ਵੀ ਇਸ ਨਿਊਜ਼ ਨੂੰ ਇੱਕ ਤਰ੍ਹਾਂ ਨਾਲ ਬਲਾਸਟੇ ਕੀਤਾ। ਉਹ ਕਹਿੰਦੇ ਵੀ ਇਹ ਟਾਰਗੇਟ ਕਰ ਰਹੇ ਆ, ਵੈਪਨਾਈਜ਼ ਕਰ ਰਹੇ ਆ ਗਵਰਨਮੈਂਟ। ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਮਾਰੀ ਟੇਲਰ ਗ੍ਰੀਨ ਜੋ ਰਿਪਬਲਿਕਨ ਜਾਰਜੀਆ ਤੋਂ ਆ, ਉਸ ਨੇ ਵੀ ਕਿਹਾ ਵੀ ਐਬਸੋਲੂਟਲੀ ਇਹ ਬੁੱਲ ਇੱਕ ਤਰ੍ਹਾਂ ਦੇ ਨਾਲ ਹੈਗਾ ਆ। ਵਾਈਟ ਹਾਊਸ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਕਮੈਂਟ ਨਹੀਂ ਕੀਤਾ ਹੈਗਾ। ਸਮਿਥ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਸੀ ਸਪੈਸ਼ਲ ਕਾਉਂਸਲ ਬਾਈ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨਵੰਬਰ ਦੇ ਵਿੱਚ, ਉਹ ਇਸ ਦੀ ਜੋ ਇਨਵੈਸਟੀਗੇਸ਼ਨ ਕਰ ਰਹੇ ਆ। ਪਿਛਲੇ ਮਹੀਨੇ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ 37 ਕਾਊਂਟਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਲਾਸੀਫਾਈਡ ਇਨਫੋਰਮੇਸ਼ਨ ਨੂੰ ਲੈ ਕੇ ਚਾਰਜ ਕੀਤਾ ਸੀ। ਤੇ ਇਸ ਜੋ ਨਵਾਂ ਕਰ ਰਹੇ ਹੈਗੇ ਇਸ ਚਾਰਜਸ ਦੇ ਵਿੱਚ ਪਲੱਸ ਪੁਰਾਣੇ ਚ ਫਾਲਸ ਸਟੇਟਮੈਂਟ, ਕਨਸਪੀਰੇਸੀ ਟੂ obstruct ਜਸਟਿਸ, ਇਸ ਤਰ੍ਹਾਂ ਦੇ ਜੋ ਚਾਰਜਸ ਆ ਉਹਨਾਂ ਦੇ ਉੱਤੇ ਲਾਏ ਹੈਗੇ ਆ। ਕੋਰਟ ਰੈਕਰਡ ਸ਼ੋ ਕਰਦੇ ਆ ਵੀ ਟਰੰਪ ਹੁਣਾਂ ਨੂੰ ਇੱਕ ਟਾਰਗੇਟ ਲੈਟਰ ਸੈਂਡ ਕੀਤਾ ਗਿਆ ਸੀ ਮਈ 19 ਨੂੰ, 3 ਵੀਕ ਪਹਿਲਾਂ ਉਹਨਾਂ ਦੇ ਇੰਡਾਈਟ ਹੋਣ ਤੋਂ। ਉਹਨਾਂ ਦੇ ਕੋਡਿਪੈਂਡੈਂਟ ਜੋ ਵਾਲਟ ਨੋਟਾ ਆ, ਉਹਨਾਂ ਨੂੰ ਟਾਰਗੇਟ ਲੈਟਰ ਮਈ 24 ਨੂੰ ਭੇਜਿਆ ਸੀ। ਜੋ ਸਮਿਥ ਦੇ ਲਾਇਰ ਆ ਟਰੰਪ ਦੇ ਤੇ ਨੋਟਾ ਦੇ, ਉਹਨਾਂ ਨੇ ਨੋਟ ਗਿਲਟੀ ਪਲੀਡ ਕੀਤਾ ਹੈਗਾ ਆ। ਸੋ ਇਹ ਦੇਖਦੇ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਕੀ ਬਣਦਾ ਆ। ਟਰੰਪ ਉਹਨਾਂ ਨੂੰ ਸੈਪਰੇਟਲੀ ਚਾਰਜ ਕੀਤਾ ਗਿਆ ਸੀ ਅਪ੍ਰੈਲ ਮਹੀਨੇ ਦੇ ਵਿੱਚ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਂਗ ਵੱਲੋਂ 34 ਫੈਲਨੀ ਕਾਊਂਟਸ ਦੇ ਉੱਤੇ ਫਾਲਸੀਫਾਈਂਗ ਬਿਜ਼ਨਸ ਰੈਕਰਡਸ ਦੇ ਸੰਬੰਧ ਦੇ ਵਿੱਚ। ਜੀ ਰੁਖ ਕਰਾਂਗੇ ਮਿਸਰ ਦਾ। ਮਿਸਰ ਦੇ ਕਾਇਰਾ ਦੇ ਵਿੱਚ ਇੱਕ 5 ਮੰਜ਼ਿਲਾ ਇਮਾਰਤ ਜਿਹੜੀ ਉਹ ਡਿੱਗ ਗਈ ਹੈ। ਇਸ ਘਟਨਾ ਦੇ ਵਿੱਚ ਘੱਟੋ ਘੱਟ 9 ਜਣਿਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਉੱਥੋਂ ਦੀਆਂ ਜੋ ਮੀਡੀਆ ਵੈਬਸਾਈਟਸ ਨੇ ਉਹਨਾਂ ਦੇ ਮੁਤਾਬਕ ਜਿਹੜੇ ਬਚਾਅ ਦਲ ਦੇ ਮੁਲਾਜ਼ਮ ਨੇ ਉਹ ਘਟਨਾ ਦੇ ਸਥਾਨ ਉੱਤੇ ਜਾਂ ਕਹਿ ਲਓ ਕਿ ਜਿੱਥੇ ਇਮਾਰਤ ਡਿੱਗੀ ਆ ਉੱਥੇ ਲੋਕਾਂ ਦੀ ਭਾਲ ਕਰ ਰਹੇ ਨੇ। ਮਿਸਰ ਦੇ ਵਿੱਚ ਹੁਣ ਇਮਾਰਤਾਂ ਡਿੱਗਣਾ ਆਮ ਗੱਲ ਬਣ ਚੁੱਕੀ ਹੈ, ਜਿੱਥੇ ਕਿ ਉਸਾਰੀ ਦਾ ਘਟੀਆ ਪੱਧਰ ਆ ਅਤੇ ਬਸਤੀਆਂ ਦਿਹਾਤੀ ਇਲਾਕਿਆਂ ਦੇ ਵਿੱਚ ਬਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਨਹੀਂ ਹੁੰਦੀ। ਸਰਕਾਰੀ ਖਬਰ ਏਜੰਸੀ ਦੀ ਖਬਰ ਦੇ ਮੁਤਾਬਕ ਜਿਹੜੇ ਰਾਹਤ ਕਾਰਜ ਦੇ ਵਿੱਚ ਮੁਲਾਜ਼ਮ ਲੱਗੇ ਨੇ ਉਹਨਾਂ ਨੇ ਕਾਇਰਾ ਦੇ ਗੁਆਂਢ ਦੇ ਵਿੱਚ ਪੈਂਦੇ ਹਦੀਕ ਅਲ ਕਬਾਹ ਦੇ ਵਿੱਚ ਡਿੱਗੀ ਇਮਾਰਤ ਦੇ ਮਲਬੇ ਚੋਂ ਹੁਣ ਤੱਕ ਘੱਟੋ ਘੱਟ 9 ਲਾਸ਼ਾਂ ਲੱਭਣ ਦੀ ਗੱਲ ਕਹੀ ਹੈ ਤੇ 4 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅਥਾਰਟੀਜ਼ ਨੇ ਨਾਲ ਲੱਗਦੀ ਇਮਾਰਤ ਵੀ ਹੁਣ ਖਾਲੀ ਕਰਵਾ ਲਈ ਹੈ। ਮਿਸਰ ਦੇ ਸਮਾਜਿਕ ਏਕਤਾ ਸੰਬੰਧੀ ਜਿਹੜਾ ਮਹਿਕਮਾ ਉਹਨੇ ਇਹ ਗੱਲ ਕਹੀ ਹੈ ਕਿ ਉਸ ਵੱਲੋਂ ਘਟਨਾ ਦੇ ਵਿੱਚ ਮਰਨ ਵਾਲੇ 9 ਵਿਅਕਤੀਆਂ ਦੇ ਪਰਿਵਾਰਾਂ ਨੂੰ 60,000 ਮਿਸਰ ਪਾਉਂਡ ਤਕਰੀਬਨ 1940 ਅਮਰੀਕੀ ਡਾਲਰ ਜਿਹੜੇ ਅਸੀਂ ਦੇਵਾਂਗੇ। ਤੇ ਇਹ ਮਹਿਕਮੇ ਨੇ ਕਿਹਾ ਕਿ ਉਸ ਵੱਲੋਂ ਜ਼ਖਮੀਆਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਸ ਵੱਲੋਂ ਨਾਲ ਲੱਗਦੀਆਂ ਜਾਇਦਾਦਾਂ ਨੂੰ ਪਹੁੰਚੇ ਨੁਕਸਾਨ ਦਾ ਵੀ ਜਿਹੜਾ ਪਤਾ ਲਾਇਆ ਜਾਊਗਾ। ਉਸ ਤੋਂ ਬਾਅਦ ਜਿਹੜਾ ਉੱਥੇ 1-2 ਹੋਰ ਇਮਾਰਤਾਂ ਨੂੰ ਤਰੇੜਾਂ ਆ ਜਾਣ ਕਰਕੇ ਜਿਹੜਾ ਉਹ ਖਾਲੀ ਕਰਵਾ ਲਿਆ। ਇਹਨਾਂ ਇਮਾਰਤਾਂ ਦੇ ਵਿੱਚ ਉਹ ਲੋਕ ਰਹਿੰਦੇ ਸਨ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਵੀ ਨੇ ਤੇ ਇਹਨਾਂ ਇਮਾਰਤਾਂ ਦੇ ਨੇੜੇ ਹੀ ਇੱਕ ਜਿਹੜਾ ਛੋਟੇ ਬੱਚਿਆਂ ਦਾ ਸਕੂਲ ਦੱਸਿਆ ਗਿਆ। ਸੋ ਇਸ ਕਰਕੇ ਰਾਹਤ ਤੇ ਬਚਾਅ ਕਾਰਜ ਨੇ ਜਿਹੜੇ ਉਹ ਤੇਜ਼ੀ ਦੇ ਨਾਲ ਕੀਤੇ ਜਾ ਰਹੇ ਨੇ। ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਕਿ ਇਸ ਇਮਾਰਤ ਥੱਲੇ ਕੁਝ ਹੋਰ ਲੋਕ ਵੀ ਦਬੇ ਹੋ ਸਕਦੇ ਨੇ ਜਿਨ੍ਹਾਂ ਦੀ ਹਜੇ ਲਾਸ਼ਾਂ ਦੀ ਭਾਲ ਕਰਨੀ ਬਾਕੀ ਹੈ। ਜੀ ਜੀ ਅਗਲੀ ਖਬਰ ਵੱਲ ਚਲੀਏ। ਇੱਕ ਅਮਰੀਕਾ ਦਾ ਫੌਜੀ ਜੋ ਨਾਰਥ ਕੋਰੀਆ ਦੇ ਵਿੱਚ ਕ੍ਰਾਸ ਕਰ ਗਿਆ ਸੀ, ਉਸ ਨੂੰ ਅਨਆਥੋਰਾਈਜ਼ਡ ਬਾਰਡਰ ਕ੍ਰਾਸਿੰਗ ਦੇ ਸੰਬੰਧ ਦੇ ਵਿੱਚ ਕਸਟਡੀ ਦੇ ਵਿੱਚ ਨਾਰਥ ਕੋਰੀਆ ਦੀ ਸਰਕਾਰ ਨੇ ਲਿਆ ਹੋਇਆ ਹੈ। ਯੂਐਸ ਦਾ ਸੋਲਜਰ ਜੋ ਫੌਜੀ ਆ ਉਹ ਕਹਿੰਦੇ ਵਿਲਫੁਲੀ ਤੇ ਵਿਦਆਊਟ ਆਥੋਰਾਈਜੇਸ਼ਨ ਉਹ ਕ੍ਰਾਸ ਕਰ ਗਿਆ ਸੀ। ਯੂਨਾਈਟਿਡ ਨੇਸ਼ਨ ਕਮਾਂਡ ਜੋ ਜੁਆਇੰਟ ਸਿਕਿਉਰਿਟੀ ਏਰੀਆ ਨੂੰ ਆਪਰੇਟ ਕਰਦੀ ਹੈਗੀ ਆ ਵਿਦਿਨ ਡੀਮਿਲਟਰਾਈਜੇਸ਼ਨ ਜ਼ੋਨ ਦੇ ਵਿੱਚ ਨਾਰਥ ਤੇ ਸਾਊਥ ਕੋਰੀਆ ਦੇ ਜੋ ਮਿਡਲ ਦੇ ਵਿੱਚ ਹੈਗਾ। ਉਹਨਾਂ ਨੇ ਇਹ ਕਿਹਾ ਆ ਵੀ ਇੱਕ ਅਨਆਇਡੈਂਟੀਫਾਈਡ ਯੂਐਸ ਨੈਸ਼ਨਲ ਕ੍ਰਾਸ ਕਰ ਗਿਆ ਸੀ ਬਾਰਡਰ ਨੂੰ, ਜਿਹਦੇ ਸੰਬੰਧ ਦੇ ਵਿੱਚ ਯੂਐਸ ਦੇ ਆਫੀਸ਼ੀਅਲਸ ਨੇ ਇਹ ਦੱਸਿਆ ਆ ਵੀ ਜੋ ਫੌਜੀ ਇਸ ਕੁਐਸਚਨ ਦੇ ਵਿੱਚ ਹੈਗਾ ਉਹ ਇੱਕ ਪ੍ਰਾਈਵੇਟ ਸੈਕੰਡ ਕਲਾਸ ਟਰਾਵਿਸ ਕਿੰਗ ਹੈਗਾ, ਜਿਸ ਨੂੰ ਮਿਲਟਰੀ ਡਿਟੈਂਸ਼ਨ ਤੋਂ ਛੱਡ ਦਿੱਤਾ ਗਿਆ ਸੀ ਸਾਊਥ ਕੋਰੀਆ ਦੇ ਵਿੱਚ ਤੇ ਸਮਹਾਉ ਉਹਨੂੰ ਐਸਕੌਰਟ
ਬਾਹਰ ਕੀਤਾ ਗਿਆ ਸੀ ਡਿਸਪਲਿਨਰੀ ਐਕਸ਼ਨ ਦੇ ਕਰਕੇ। ਬਾਅਦ ਦੇ ਵਿੱਚ ਉਹ 에ਅਰਪੋਰਟ ਸਿਕਿਉਰਿਟੀ ਤੋਂ ਨਿਕਲ ਗਿਆ ਤੇ ਸਮਹਾਉ ਮੈਨੇਜ ਕਰ ਗਿਆ ਇੱਕ ਗਰੁੱਪ ਦੇ ਵਿੱਚ ਜੋ ਨਾਰਥ ਕੋਰੀਆ ਨੂੰ ਵਿਜ਼ਿਟ ਕਰਦਾ ਸੀ। ਯੂਐਸ ਦਾ ਨੈਸ਼ਨਲ ਆ ਤੇ ਔਨ USA ਓਰੀਐਂਟੇਸ਼ਨ ਟੂਰ ਕ੍ਰਾਸ ਕਰਕੇ ਵਿਦਆਊਟ ਆਥੋਰਾਈਜੇਸ਼ਨ ਉਹ ਡੈਮੋਕ੍ਰੈਟਿਕ ਪੀਪਲ ਰਿਪਬਲਿਕ ਆਫ ਕੋਰੀਆ ਦੇ ਵਿੱਚ ਐਂਟਰ ਕਰ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਉਸ ਨੂੰ ਅਰੈਸਟ ਕਰ ਲਿਆ। ਸੋ ਇਹਦਾ ਮਤਲਬ ਇਹ ਆ ਵੀ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਵੀ ਸਾਡਾ ਉਹ ਫੌਜੀ ਨਹੀਂ ਸੀ, ਉਹਨੂੰ ਆਲਰੇਡੀ ਫੌਜ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੇ ਹਾਲਾਂਕਿ ਉਹ ਸਾਡਾ ਸਿਟੀਜ਼ਨ ਹੈਗਾ ਆ। ਸੋ ਇੱਕ ਪਰਸਨ ਜੋ ਵਿਟਨੈਸ ਸੀ ਉਹਨੇ ਕਿਹਾ ਵੀ ਮੈਂ ਇਸ ਟੂਰ ਦੇ ਵਿੱਚ ਸਾਰਾ ਕੁਝ ਦੇਖਿਆ ਵੀ ਉਸਨੇ ਕਿਸ ਤਰ੍ਹਾਂ ਇੱਕ ਬਿਲਡਿੰਗ ਨੂੰ ਵੀ ਵਿਜ਼ਿਟ ਕੀਤਾ ਹੈਗਾ ਆ। ਤੇ ਉਸ ਤੋਂ ਬਾਅਦ ਜੋ ਨਾਰਥ ਕੋਰੀਆ ਦੇ ਜੋ ਨਾਲ ਗਏ ਹੋਏ ਸੀ ਟੂਰ ਨੂੰ ਗਾਈਡ ਕਰਨ ਦੇ ਲਈ, ਉਹਨਾਂ ਨੇ ਸ਼ੱਕ ਕੀਤਾ ਵੀ ਇਹ ਫੌਜੀ ਲੱਗਦਾ ਤੇ ਉਸ ਨੂੰ ਬਾਅਦ ਦੇ ਵਿੱਚ ਉੱਥੇ ਦੀ ਫੌਜ ਨੇ ਅਰੈਸਟ ਕਰ ਲਿਆ। ਕਿਮ ਜੋਂਗ ਉਨ ਜੋ ਉੱਥੇ ਦਾ ਡਿਕਟੇਟਰ ਹੈਗਾ, ਉਹਦੀ ਭੈਣ ਨੇ ਵਾਰਨਿੰਗ ਜਾਰੀ ਕੀਤੀ ਆ ਕਿ US ਸਪਾਈ ਪਲੇਨ ਯੂਜ਼ ਕਰ ਰਿਹਾ ਹੈਗਾ। ਨਾਲ ਦੀ ਨਾਲ ਹੁਣ USA ਨੇ ਆਪਣੇ ਫੌਜੀ ਆ ਉਹ ਨਾਰਥ ਕੋਰੀਆ ਦੇ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਨਾਰਥ ਕੋਰੀਆ ਵੱਲੋਂ ਵਾਰਨਿੰਗ ਵੀ ਆਈ ਹੈਗੀ ਆ। ਸੋ ਹੁਣ ਇਹਦੀ ਕੰਡੀਸ਼ਨ ਕੀ ਹੋਊਗੀ ਇਸ ਫੌਜੀ ਦੀ ਜਾਂ ਸਾਬਕਾ ਫੌਜੀ ਦੀ, ਇਹ ਦੇਖਦੇ ਆ। ਪਰ ਟੈਨਸ਼ਨਸ ਜੋ ਨਾਰਥ ਕੋਰੀਆ ਦੇ ਵਿੱਚ ਹੈਗੀਆਂ ਜਦੋਂ ਤੋਂ ਹੀ ਕਿਮ ਜੋਂਗ ਉਨ ਬਣਿਆ ਆ ਤੇ ਉਹਦੀ USA ਦੇ ਨਾਲ ਕਾਫੀ ਹੈਗੀਆਂ। ਉਸ ਤੋਂ ਪਹਿਲਾਂ ਵੀ ਸੀ। ਅਮਰੀਕਾ ਦਾ ਸਭ ਤੋਂ ਵਧੀਆ ਇੱਕ ਕੀ ਐਲਆਈ ਜੋ ਮੁਲਕ ਆ ਉਹ ਸਾਊਥ ਕੋਰੀਆ ਹੈਗਾ। ਸਾਊਥ ਕੋਰੀਆ ਤੇ ਜਾਪਾਨ ਤੇ ਦੋਨਾਂ ਦਾ ਹੀ ਨਾਰਥ ਕੋਰੀਆ ਦੇ ਨਾਲ ਪੰਗਾ ਹੈਗਾ। ਇਸ ਕਰਕੇ ਇਹ ਕਾਫੀ ਜਿਹੜਾ ਰੌਲਾ ਰੱਪਾ ਇਹਦਾ ਚੱਲ ਰਿਹਾ ਆ। ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜਿਸ ਟਾਈਮ ਤੇ ਉਹ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ ਰਿਲੇਸ਼ਨ ਠੀਕ ਕਰਨ ਦੇ ਲਈ, ਪਰ ਉਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਫੇਲ ਹੋ ਗਿਆ। US ਦੇ ਆਫੀਸ਼ੀਅਲਸ ਨੇ ਇਹ ਕਲੀਅਰਲੀ ਦੱਸਿਆ ਆ ਕਿ ਜੋ ਨਾਰਥ ਕੋਰੀਆ ਆ ਉਹ ਇੱਕ ਨਵਾਂ ਨਿਊਕਲੀਅਰ ਵੈਪਨ ਦਾ ਟੈਸਟ ਕਰਨ ਜਾ ਰਿਹਾ ਆ ਤੇ ਇਹਦੇ ਨਾਲ ਉਹ ਗੁਆਂਢੀ ਮੁਲਕਾਂ ਨੂੰ ਪ੍ਰਵੋਕ ਕਰ ਰਿਹਾ ਤੇ ਲੜਾਈ ਵਾਲੀ ਕੰਡੀਸ਼ਨ ਉੱਥੇ ਬਣ ਸਕਦੀ ਹੈਗੀ ਆ। US ਦੀ ਨਿਊਕਲੀਅਰ ਸਬਮਰੀਨ ਵੀ ਪਿਛਲੇ ਦਿਨਾਂ ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਵਿਜ਼ਿਟ ਉਹਨਾਂ ਨੇ ਕੀਤਾ ਸੀਗਾ। ਸੋ ਇਸ ਤੋਂ ਵੀ ਨਾਰਥ ਕੋਰੀਆ ਵਾਲੇ ਕਾਫੀ ਔਖੇ ਹੈਗੇ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਬੰਦੇ ਦੇ ਗੁੱਸੇ ਦੀ ਜਾਂ ਕਹਿ ਦਈਏ ਕਿ ਸ਼ਰਾਰਤ ਦੀ। ਤਾਂ ਹੁਣ ਇਸੇ ਕਰਕੇ ਨੌਜਵਾਨਾਂ ਦੀ ਸ਼ਰਾਰਤ ਤੋਂ ਤੰਗ ਆਏ ਇੱਕ ਬੰਦੇ ਨੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਆਪਣੀ ਕਾਰ ਦੇ ਨਾਲ ਟੱਕਰ ਮਾਰ ਦਿੱਤੀ, ਜਿਸ ਕਰਕੇ 3 ਨੌਜਵਾਨਾਂ ਦਾ ਜਿਹੜਾ ਮੌਤ ਹੋ ਗਈ ਸੀ। ਤੇ ਉਸ ਤੋਂ ਬਾਅਦ ਹੁਣ ਇਸ ਬੰਦੇ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ। ਅਸਲ ਦੇ ਵਿੱਚ ਡੋਰਬੈਲ ਪ੍ਰੈਂਕ ਕਰਕੇ ਗੁੱਸੇ ਦੇ ਵਿੱਚ ਆਏ ਭਾਰਤੀ ਮੂਲ ਦੇ ਇੱਕ ਬੰਦੇ ਨੇ ਇਕੱਠੇ 3 ਨੌਜਵਾਨਾਂ ਦਾ ਕਤਲ ਕਰ ਦਿੱਤਾ ਤੇ ਹੁਣ ਅਦਾਲਤ ਨੇ ਉਸ ਨੂੰ ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਜਿਹੜੀ ਸਜ਼ਾ ਉਹ ਸੁਣਾਈ ਹੈ। ਭਾਰਤੀ ਮੂਲ ਦੇ 45 ਸਾਲਾ ਇੱਕ ਵਿਅਕਤੀ ਨੂੰ ਹੁਣ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੈਰੋਲ ਦੀ ਜਿਹੜੀ ਸੰਭਾਵਨਾ ਉਹ ਵੀ ਉਹਦੇ ਬਿਨਾਂ ਉਮਰ ਕੈਦ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ। ਇਸ ਬੰਦੇ ਤੇ ਦੋਸ਼ ਇਹ ਲੱਗਿਆ ਕਿ ਇਹਨੇ ਜਾਣਬੁੱਝ ਕੇ ਆਪਣੀ ਕਾਰ ਦੇ ਨਾਲ ਇੱਕ ਕਾਰ ਦੇ ਵਿੱਚ ਟੱਕਰ ਮਾਰੀ, ਜਿਸ ਦੇ ਨਾਲ 17 ਸਾਲਾਂ ਦੇ 14 ਸਾਲਾਂ ਦੇ 3 ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ ਤੇ ਹੋਰ 3 ਨਾਬਾਲਗ ਜਿਹੜੇ ਨੌਜਵਾਨ ਸੀਗੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਦਰਅਸਲ ਕਹਾਣੀ ਕੀ ਹੈ ਕਿ ਇਹਨਾਂ ਨੌਜਵਾਨਾਂ ਨੇ ਸੋਚਿਆ ਕਿ ਆਪਾਂ ਕਿਸੇ ਨੂੰ ਤੰਗ ਕਰਦੇ ਹਾਂ। 2020 ਦੀ ਇਹ ਗੱਲ ਹੈ ਜਦੋਂ ਉਹਨਾਂ ਨੇ ਡੋਰਬੈਲ ਵਜਾ ਕੇ ਇੱਕ ਬੰਦੇ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਬੰਦਾ ਜਿਹੜਾ ਸੀਗਾ ਇਹ ਭਾਰਤੀ ਮੂਲ ਦਾ ਅਨੁਰਾਗ ਚੰਦਰਾ ਸੀਗਾ। ਇਹਨੇ ਜਦੋਂ ਨੀਂਦ ਦੇ ਵਿੱਚੋਂ ਹੀ ਉੱਠਿਆ ਤੇ ਇਹਨੇ ਉਹਨਾਂ ਨੌਜਵਾਨਾਂ ਦੇ ਮਗਰ ਉਹਨਾਂ ਦੀ ਕਾਰ ਦੇ ਮਗਰ ਆਪਣੀ ਕਾਰ ਲਾ ਦਿੱਤੀ ਤੇ ਉਹਨਾਂ ਨੂੰ ਇੱਕ ਵਾਰੀ ਛੱਡ ਕੇ ਕਈ ਟੱਕਰਾਂ ਜਿਹੜੀਆਂ ਮਾਰੀਆਂ, ਜਿਹਦੇ ਵਿੱਚ 3 ਨੌਜਵਾਨ ਜਿਹੜੇ ਉਹ ਥਾਂ ਵਾਪਰ ਗਏ। ਇਹ ਘਟਨਾ 19 ਜਨਵਰੀ 2020 ਦੀ ਰਾਤ ਨੂੰ ਟੈਮਸਕਲ ਕੈਨੀਅਨ ਰੋਡ ਤੇ ਜਿਹੜਾ ਵਾਪਰੀ ਸੀਗੀ ਤੇ ਮੁੰਡੇ ਸੌਂ ਰਹੇ ਸੀ ਤੇ ਉਹਨਾਂ ਨੂੰ ਵਿੱਚੋਂ ਇੱਕ ਨੇ ਡੋਰਬੈਲ ਡਿਚ ਕਰਨ ਦਾ ਚੈਲੰਜ ਕੀਤਾ ਤੇ ਉਸ ਤੋਂ ਬਾਅਦ ਉਹ ਨੇੜਲੇ ਘਰਾਂ ਦੇ ਵਿੱਚ ਗਏ ਪ੍ਰੈਂਕ ਕਰਨ ਦੇ ਲਈ। ਇਹ ਅਨੁਰਾਗ ਚੰਦਰਾ ਦਾ ਘਰ ਸੀਗਾ ਤੇ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਨੇ ਅਨੁਰਾਗ ਦੇ ਘਰ ਦੀ ਘੰਟੀ ਵਜਾਈ ਤੇ ਵਾਪਸ ਆਪਣੀ ਕਾਰ ਵੱਲ ਭੱਜਿਆ। ਜਦੋਂ ਨੌਜਵਾਨ ਕਾਰ ਵੱਲ ਭੱਜਿਆ ਤਾਂ ਅਨੁਰਾਗ ਚੰਦਰਾ ਨੇ ਉਸ ਨੌਜਵਾਨ ਨੂੰ ਦੇਖਿਆ ਤੇ ਉਹਨਾਂ ਦੇ ਮਗਰ ਆਪਣੀ ਕਾਰ ਤੇਜ਼ ਸਪੀਡ ਕਰਕੇ ਲਾਈ ਤੇ ਫਿਰ ਉਹਨਾਂ ਦੀ ਕਾਰ ਨੂੰ ਪਿੱਛੋਂ ਕਈ ਟੱਕਰਾਂ ਮਾਰੀਆਂ ਤੇ ਜਿਹਦੇ ਵਿੱਚ 3 ਜਣਿਆਂ ਦੀ ਮੌਤ ਹੋ ਗਈ ਤੇ 3 ਨੌਜਵਾਨ ਜਿਹੜੇ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਸੋ ਇਸ ਦੇ ਜਿਹੜਾ ਵਕੀਲ ਹੈ ਉਹਨੇ ਕਿਹਾ ਕਿ ਇਹ ਜਿਹੜਾ ਇਨਸਾਨ ਹੈ ਇਹਨੂੰ ਪਰੇਸ਼ਾਨ ਕੀਤਾ ਗਿਆ ਨੌਜਵਾਨਾਂ ਵੱਲੋਂ। ਤਾਂ ਜਦੋਂ ਜ਼ੀਰਾ ਹੋਈ ਕੋਰਟ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ
ਕੋਈ ਤੁਹਾਨੂੰ ਪਰੇਸ਼ਾਨ ਕਰਦਾ ਤਾਂ ਇਹਦੀ ਤੁਸੀਂ ਏਡੀ ਵੱਡੀ ਸਜ਼ਾ ਵੀ ਨਹੀਂ ਦੇ ਸਕਦੇ ਕਿ ਤੁਸੀਂ ਉਹਦੀ ਜਾਨ ਲੈ ਲਵੋ। ਤੇ ਇਹ ਭਾਰਤੀ ਮੂਲ ਦਾ ਅਨੁਰਾਗ ਚੰਦਰਾ ਦੱਸਿਆ ਗਿਆ, ਜਿਹਨੂੰ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਜਿਹੜੀ ਸਜ਼ਾ ਉਹ ਸੁਣਾਈ ਹੈ। ਜੀ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਬੈਂਕ ਆਫ ਅਮਰੀਕਾ ਦੇ ਜੋ ਬੌਂਡਸ ਆ ਉਹਨਾਂ ਦਾ ਲਾਸ 106 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੈਕੰਡ ਕੁਆਰਟਰ ਦੇ ਵਿੱਚ। ਇਹ ਆਪਾਂ ਦੇਖਿਆ ਹੈ ਹੁਣ ਇੰਟਰਸਟ ਰੇਟ ਵਧਣ ਕਰਕੇ ਸਾਰਾ ਕੁਝ ਹੋਇਆ। ਹਾਲਾਂਕਿ ਜੋ ਅੱਜ ਸਟਾਕ ਮਾਰਕੀਟ ਆ ਉਹ ਕਾਫੀ ਜ਼ਿਆਦਾ ਉੱਪਰ ਜਾ ਰਹੀ ਹੈ ਤੇ ਬੈਂਕ ਆਫ ਅਮਰੀਕਾ ਦਾ ਸਟਾਕ ਵੀ ਉੱਪਰ ਗਿਆ ਹੈਗਾ। ਜੋ ਲਾਸਸ ਹੋਏ ਹੈਗੇ ਆ ਬੌਂਡ ਦੇ ਇੰਟਰਸਟ ਰੇਟ ਵਧਣ ਕਰਕੇ ਹੋਏ ਆ, ਸੋ ਇਹਦਾ ਅਸਰ ਵੀ ਜੋ ਬੈਂਕ ਦੇ ਉੱਤੇ ਕਾਫੀ ਹੋਊਗਾ। ਹਾਲਾਂਕਿ ਬੈਂਕ ਆਫ ਅਮਰੀਕਾ ਬਹੁਤ ਸਟਰੋਂਗ ਹੈਗੀ ਆ। ਪਿਛਲੇ ਮਹੀਨਿਆਂ ਦੇ ਵਿੱਚ 2-3 ਬੈਂਕਾਂ ਜਿਹੜੀਆਂ ਛੋਟੀਆਂ ਸੀਆਂ ਉਹ ਅਮਰੀਕਾ ਦੇ ਵਿੱਚ ਡਿਫਾਲਟ ਵੀ ਕਰ ਗਈਆਂ ਸੀਗੀਆਂ। ਤੇ ਅਗਲੀ ਖਬਰ ਵੱਲ ਚੱਲੀਏ, ਉਹ ਤੋਂ ਬਾਅਦ ਆਪਾਂ ਬ੍ਰੇਕ ਲਵਾਂਗੇ। ਜੀ। ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਹੀਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਯੂਰਪ ਦੇ ਵਿੱਚ ਵੀ ਹੁਣ ਇਹ ਹੀਟ ਵੇਵ ਬਹੁਤ ਜ਼ਿਆਦਾ ਸ਼ੁਰੂ ਹੋਈ ਹੈਗੀ ਆ। ਟੈਂਪਰੇਚਰ ਬਹੁਤ ਜ਼ਿਆਦਾ ਆ ਤੇ ਹਾਲਾਂਕਿ ਕਹਿੰਦੇ ਯੂਰਪ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਟਰੈਵਲ ਕੀਤਾ ਜਾਂਦਾ ਆ। 61,000 ਦੇ ਕਰੀਬ ਲੋਕ ਹੀਟ ਦੇ ਨਾਲ ਪਿਛਲੇ ਸਾਲ ਮਾਰੇ ਗਏ ਸੀ, ਪਿਛਲੀ ਸਮਰ ਦੇ ਵਿੱਚ ਯੂਰਪ ਦੇ ਵਿੱਚ। ਤੇ ਯੂਰਪ ਦੇ ਵਿੱਚ ਇਟਲੀ ਇਹਨਾਂ ਮੁਲਕਾਂ ਨੂੰ ਗ੍ਰੀਸ, ਸਪੇਨ, ਜੋ ਬ੍ਰਿਟਨ ਦੇ ਫੋਰਨ ਆਫਿਸ ਨੇ ਇਹ ਦੱਸਿਆ ਵੀ ਵੱਡੀ ਗਿਣਤੀ 'ਚ ਟੂਰਿਸਟ ਇਹਨਾਂ ਪਲੇਸਿਸ ਨੂੰ ਜਾਂਦੇ ਹੈਗੇ ਆ। ਪਰ ਹੁਣ ਉਧਰੋਂ ਹੀਟ ਵੀ ਬਹੁਤ ਜ਼ਿਆਦਾ ਆ, ਉਹਦੇ ਕਰਕੇ ਟਰੈਵਲ ਇੰਡਸਟਰੀ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ। ਲੋਕ ਆਪਣੀਆਂ ਜੋ ਫਲਾਈਟਸ ਆ ਉਹਨਾਂ ਨੂੰ ਕੈਂਸਲ ਕਰ ਰਹੇ ਹੈਗੇ ਆ। ਟਰੈਵਲ ਐਡਵਾਈਜ਼ਰਸ ਕਹਿੰਦੇ ਆ ਵੀ ਹੁਣ ਜੋ ਟਰੈਵਲ ਪੈਟਰਨਸ ਹੈਗੇ ਆ ਉਹਨਾਂ ਦੇ ਵਿੱਚ ਵੀ ਜੋ ਚੇਂਜਸ ਆ ਰਹੀਆਂ ਹੈਗੀਆਂ। ਜੁਲਾਈ ਤੇ ਅਗਸਤ ਟਿਪੀਕਲੀ ਟਰੈਵਲ ਦਾ ਪੀਕ ਮੰਥ ਹੁੰਦਾ ਹੈਗਾ ਆ ਤੇ ਪਰ ਇਸ ਸੀਜ਼ਨ ਦੇ ਵਿੱਚ ਇਹ ਅਪ੍ਰੈਲ, ਮਈ, ਸਤੰਬਰ, ਅਕਤੂਬਰ ਦੇ ਵਿੱਚ ਕਾਫੀ ਜਿਹੜਾ ਰਸ਼ ਹੋਊਗਾ। ਕੁਛ ਟਰੈਵਲਰਸ ਆਪਟ ਆਊਟ ਕਰ ਰਹੇ ਆ ਵੀ ਯੂਰਪ ਦੇ ਮੁਲਕਾਂ ਨਾਲੋਂ ਆਪਾਂ ਹੋਰ ਕਿਸੇ ਮੁਲਕ ਦੇ ਵਿੱਚ ਸੈਰ ਕਰਨ ਚਲੇ ਜਾਂਦੇ। ਜੀ, ਜੀ। ਸੋ ਇੱਥੇ ਰੁਕਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਦੇ ਲਈ। ਜਲਦ ਕਰਾਂਗੇ ਵਾਪਸੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਡਿਸਕਸ ਕਰ ਰਹੇ ਸੀ, ਯੂਰਪ ਦੇ ਵਿੱਚ ਵੀ ਹੀਟ ਵੇਵ ਚੱਲੀ ਹੋਆ। ਸਾਡੇ ਕੈਲੀਫੋਰਨੀਆ ਦੇ ਵਿੱਚ ਵੀ ਹੀਟ ਵੇਵ ਇਸ ਵੇਲੇ ਬਹੁਤ ਜ਼ਿਆਦਾ ਆ। ਕੱਲਾ ਕੈਲੀਫੋਰਨੀਆ ਨਹੀਂ, ਅਮਰੀਕਾ ਦੀਆਂ 15 ਸਟੇਟਸ ਹੀਟ ਵੇਵ ਦੇ ਅੰਡਰ ਹੈਗੀਆਂ। ਕਹਿੰਦੇ ਵੀ ਫਰਨਸ ਕ੍ਰੀਕ ਵਿਜ਼ਟਰ ਸੈਂਟਰ ਜੋ ਡੈਥ ਵੈਲੀ ਦਾ ਹੈਗਾ, ਉੱਥੇ 123 ਡਿਗਰੀ ਟੈਂਪਰੇਚਰ ਕੱਲ ਨੋਟ ਕੀਤਾ ਗਿਆ। ਕਈ ਜੋ ਨੈਸ਼ਨਲ ਵੈਦਰ ਸਰਵਿਸ ਵੱਲੋਂ ਦੱਸਿਆ ਗਿਆ ਸੀ ਵੀ ਹੋ ਸਕਦਾ ਇਹ ਟੈਂਪਰੇਚਰ 135 ਡਿਗਰੀ ਤੱਕ ਪਹੁੰਚ ਜਾਵੇ। ਟ੍ਰਿਪਲ ਡਿਜਿਟ ਟੈਂਪਰੇਚਰ ਤਾਂ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੱਲ ਰਿਹਾ ਤੇ ਅੱਜ ਵੀ ਇਹੀ ਆਸ ਆ ਵੀ 100 ਤੋਂ ਵੱਧ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਰਹੂਗਾ। ਡੈਥ ਵੈਲੀ ਤਾਂ ਇੱਕ ਤਰ੍ਹਾਂ ਦੇ ਨਾਲ ਬੁਰਾ ਹਾਲ ਹੈਗਾ ਆ। ਸੰਡੇ ਨੂੰ ਕੁਝ ਸ਼ਹਿਰਾਂ ਦੇ ਵਿੱਚ ਟੈਂਪਰੇਚਰ 128 ਡਿਗਰੀ ਤੱਕ ਵੀ ਨੋਟ ਕੀਤਾ ਗਿਆ ਨੈਸ਼ਨਲ ਵੈਦਰ ਸਰਵਿਸ ਵੱਲੋਂ। ਕਹਿੰਦੇ ਵੀ 2005 ਤੇ 1972 ਦੇ ਵਿੱਚ 127 ਡਿਗਰੀ ਨੋਟ ਕੀਤਾ ਗਿਆ ਸੀਗਾ। ਸੋ ਡੈਥ ਵੈਲੀ 'ਚ ਸਭ ਤੋਂ ਜ਼ਿਆਦਾ ਆ। ਸੈਂਟਰਲ ਵੈਲੀ ਦੇ ਵਿੱਚ ਟੈਂਪਰੇਚਰ ਬਹੁਤ ਆ, ਸੈਕਰਾਮੈਂਟੋ 'ਚ ਬਹੁਤ ਆ। ਲੋਕਾਂ ਨੂੰ ਇੱਕ ਵਾਰੀ ਫੇਰ ਜੋ ਹੈਲਥ ਡਿਪਾਰਟਮੈਂਟਸ ਆ ਉਹਨਾਂ ਵੱਲੋਂ ਕਿਹਾ ਗਿਆ ਹੈ ਵੀ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਤੇ ਪਾਣੀ ਵੱਧ ਤੋਂ ਵੱਧ ਜ਼ਿਆਦਾ ਪੀਣ, ਕਿਉਂਕਿ ਜੋ ਡੀਹਾਈਡਰੇਸ਼ਨ ਹੋ ਸਕਦੀ ਹੈ ਜੇ ਪਾਣੀ ਘੱਟ ਤੁਸੀਂ ਪੀਂਦੇ ਹੈਗੇ ਆ। ਤੇ ਜੇ ਗਰਮੀ 'ਚ ਰਹਿੰਦੇ ਆ ਤੇ ਤੁਹਾਨੂੰ ਜਿਹੜਾ ਆ ਬਹੁਤ ਜ਼ਿਆਦਾ ਤੁਹਾਡੀ ਸਿਹਤ ਦਾ ਨੁਕਸਾਨ ਹੋ ਸਕਦਾ ਹੈਗਾ ਆ। ਸੋ ਵਾਰ-ਵਾਰ ਇਹ ਵਾਰਨਿੰਗ ਆ ਜੋ ਹੈਲਥ ਡਿਪਾਰਟਮੈਂਟਸ ਵੱਲੋਂ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੂੰ ਦਿੱਤੀ ਜਾ ਰਹੀ ਹੈ। ਜੀ, ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤੇ ਅਕਸਰ ਹੀ ਸਾਡੀਆਂ ਦਿਲਚਸਪੀਆਂ ਹੁੰਦੀਆਂ ਇਹਨਾਂ ਚੀਜ਼ਾਂ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਜਿਹੜਾ ਪਾਸਪੋਰਟ ਹੈ, ਸਭ ਤੋਂ ਜ਼ਿਆਦਾ ਤਾਕਤਵਰ ਜਿਹੜਾ ਪਾਸਪੋਰਟ ਹੈ, ਉਹ ਕਿਹੜੇ ਮੁਲਕ ਦਾ। ਬਹੁਤ ਵਾਰੀ ਅਸੀਂ ਇਹਨਾਂ ਪਾਸਪੋਰਟਾਂ ਨੂੰ ਆਂਕਣ ਦੇ ਮਾਮਲੇ ਦੇ ਵਿੱਚ ਉਹਨਾਂ ਮੁਲਕਾਂ ਨੂੰ ਨੰਬਰ ਦੇ ਦਿੰਦੇ ਆ ਜਿਹੜੇ ਕਈ ਵਾਰੀ ਜ਼ਿਆਦਾ ਖਬਰਾਂ ਦੇ ਵਿੱਚ ਜ਼ਿਆਦਾ ਰਹਿੰਦੇ, ਜਾਂ ਸਾਨੂੰ ਲੱਗਦਾ ਕਿ ਇਹ ਵਰਲਡ ਇਕੋਨਮੀ ਦੇ ਵਿੱਚ ਲੀਡ ਕਰ ਰਿਹਾ, ਜਾਂ ਸਾਨੂੰ ਲੱਗਦਾ ਕਿ ਇਹਨਾਂ ਕੋਲੇ ਜਿਹੜੇ ਵਾਰ ਪਲੈਨਸ ਨੇ ਉਹ ਜ਼ਿਆਦਾ ਨੇ, ਪਲੇਨਸ ਨੇ ਜ਼ਿਆਦਾ ਨੇ, ਜਾਂ ਹੋਰ ਚੀਜ਼ਾਂ ਦੇ ਆਧਾਰ ਤੇ। ਪਰ ਅਸਲ ਦੇ ਵਿੱਚ ਇਹ ਕਈ ਵਾਰੀ ਕਈ ਹੋਰ ਚੀਜ਼ਾਂ ਵੀ ਕਾਊਂਟ ਹੁੰਦੀਆਂ ਨੇ। ਉਹਨਾਂ ਚੀਜ਼ਾਂ ਦੇ ਆਧਾਰ ਤੇ ਵੀ ਜਿਹੜੀ ਪਾਸਪੋਰਟ ਆ ਉਹ ਇੰਡੈਕਸ ਦੇ ਵਿੱਚ ਕਿਹੜੇ ਨੰਬਰ ਤੇ ਰਹਿੰਦਾ, ਇਹ ਮਾਇਨੇ ਰੱਖਦਾ। ਹੁਣ ਇੱਕ ਵਾਰ ਮੁੜ ਤੋਂ ਜਿਹੜੀ ਇੱਕ ਵਰਲਡ ਦੇ ਵਿੱਚ ਏਜੰਸੀ ਹੈ, ਮੰਨੀ ਪ੍ਰਮੰਨੀ ਏਜੰਸੀ ਹੈ, ਜਿਹੜੀ ਕਿ ਇਹ ਆਂਕਦੀ ਹੈ, ਜਿਹੜੀ ਕਿ ਇਹ ਪਤਾ ਲਾਉਂਦੀ ਹੈ ਕਿ ਕਿਹੜੇ ਦੇਸ਼ ਦਾ ਜਿਹੜਾ ਪਾਸਪੋਰਟ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਤਾਕਤਵਰ ਹੈ, ਹੈਨਲੇ ਪਾਸਪੋਰਟ ਇੰਡੈਕਸ। ਤੇ ਉਹਨਾਂ ਨੇ 2023 ਦੇ ਲਈ ਆਪਣੀ ਇੱਕ ਨਵੀਂ ਜਿਹੜੇ ਡਾਟਾ ਉਹ ਰਿਲੀਜ਼ ਕਰ ਦਿੱਤਾ, ਨਵੀਂ ਰਿਪੋਰਟ ਰਿਲੀਜ਼ ਕਰ ਦਿੱਤੀ ਹੈ। ਤੇ ਇਸ ਰਿਪੋਰਟ ਦੇ ਵਿੱਚ ਬੜੇ ਹੈਰਾਨੀਜਨਕ ਜਿਹੜੇ ਤੱਥ ਨੇ ਉਹ ਸਾਹਮਣੇ ਆਏ ਨੇ। ਜਾਪਾਨ, ਜਿਹਨੂੰ ਹਰ ਵਾਰੀ ਜਿਹੜਾ ਇਸ ਇੰਡੈਕਸ ਦੇ ਵਿੱਚ ਪਹਿਲੇ ਨੰਬਰ ਤੇ, ਹਰ ਵਾਰੀ ਤਾਂ ਨਹੀਂ ਕਹਿ ਸਕਦੇ, ਪਿਛਲੇ ਕਈ ਸਾਲਾਂ ਤੋਂ ਪਹਿਲੇ ਨੰਬਰ ਨੂੰ ਹੋਲਡ ਕਰੀ ਬੈਠਾ ਸੀ, ਉਹ ਅਸਲ ਦੇ ਵਿੱਚ ਖਿਸਕ ਕੇ ਤੀਜੇ ਨੰਬਰ ਤੇ ਪਹੁੰਚ ਗਿਆ। ਤੇ ਬਹੁਤ ਲੋਕ ਸੋਚਦੇ ਹੋਣਗੇ ਕਿ ਖਬਰਾਂ ਦੇ ਮੁਤਾਬਕ ਚੀਨ ਖਬਰਾਂ 'ਚ ਜ਼ਿਆਦਾ ਹੈ, ਜਾਂ ਰੂਸ ਖਬਰਾਂ ਦੇ ਵਿੱਚ ਜ਼ਿਆਦਾ, ਜਾਂ ਹੋਰ ਮੁਲਕ ਖਬਰਾਂ ਦੇ ਵਿੱਚ ਜ਼ਿਆਦਾ, ਇਹਨਾਂ ਦੇ ਪਾਸਪੋਰਟ ਪਤਾ ਨਹੀਂ ਕਿੰਨੇ ਕੁ ਸਟਰੋਂਗ ਹੋਣਗੇ, ਪਰ ਅਸਲ ਦੇ ਵਿੱਚ ਨਹੀਂ ਹੈ। ਸਿੰਗਾਪੁਰ ਇਸ ਵੇਲੇ ਨੰਬਰ 1 ਤੇ ਹੈ। ਇਹ ਪਾਸਪੋਰਟ ਇੰਡੈਕਸ ਜਿਹੜੀ ਹੈਨਲੇ ਇੰਡੈਕਸ ਏਜੰਸੀ ਹੈ, ਉਹ ਇਸ ਗੱਲ ਤੇ ਨਹੀਂ ਆਧਾਰ ਤੇ ਕਿ ਪਾਸਪੋਰਟ ਦੀ ਵੈਲਿਊ ਕੀ ਹੈ, ਕਿੰਨੇ ਲੋਕ ਕੰਟਰੀਜ਼ ਦੇ ਵਿੱਚ ਤੁਹਾਡੇ ਜਿਹੜੇ ਨਾਗਰਿਕ ਨੇ, ਤੁਹਾਡੇ ਪਾਸਪੋਰਟ ਹੋਲਡਰ ਨੇ, ਉਹ ਬਿਨਾਂ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਜਿਹੜਾ ਉਹ ਜਾ ਸਕਦੇ ਨੇ। ਤੇ ਦੱਸਿਆ ਗਿਆ ਹੈ ਕਿ ਇਸ ਵੇਲੇ ਜਿਹੜਾ ਸਿੰਗਾਪੁਰ ਹੈ, ਉਹਦੇ ਜਿਹੜੇ ਪਾਸਪੋਰਟ ਹੋਲਡਰ ਨੇ, ਉਹ ਵਰਲਡ ਦੇ ਵਿੱਚ 227 ਜਿਹੜੀਆਂ ਘੁੰਮਣ ਵਾਲੀਆਂ ਥਾਵਾਂ ਨੇ ਜਾਂ ਮੁਲਕ ਨੇ ਜਿੱਥੇ ਪਾਸਪੋਰਟ ਤੁਹਾਨੂੰ ਦਿਖਾਉਣਾ ਪੈਂਦਾ ਹੈ। ਤੇ ਉਹਨਾਂ ਦੇ ਪਾਸਪੋਰਟ ਦੀ ਜਿਹੜੀ ਵੈਧਤਾ ਹੈ, ਜਾਂ ਉਹਨਾਂ ਦੇ ਪਾਸਪੋਰਟ ਦੀ ਜਿਹੜੀ ਤਾਕਤ ਹੈ, ਉਹ ਇੰਨੀ ਹੈ ਕਿ 193 ਦੇਸ਼ਾਂ ਦੇ ਵਿੱਚ ਉਹ ਪਾਸਪੋਰਟ ਹੋਲਡਰ ਸਿਰਫ ਟਿਕਟ ਲੈ ਕੇ ਜਾ ਸਕਦਾ ਤੇ ਉੱਥੇ ਜਾ ਕੇ ਉਹਨੂੰ ਵੀਜ਼ਾ ਔਨ ਅਰਾਈਵਲ ਮਿਲ ਜਾਂਦਾ, ਜਾਂ ਬਹੁਤੀਆਂ ਥਾਵਾਂ ਤੇ ਉਹਨੂੰ ਵੀਜ਼ਾ ਲੈਣ ਦੀ ਲੋੜ ਵੀ ਨਹੀਂ ਹੈ। ਸੋ ਦੱਸਿਆ ਜਾ ਰਿਹਾ ਹੈ ਕਿ ਹੁਣ ਯੂਰਪ ਦੇ ਵਿੱਚ ਜਿਹੜੇ ਯੂਰਪ ਦੇ ਕਈ ਮੁਲਕ ਜਿਵੇਂ ਜਰਮਨੀ, ਇਟਲੀ, ਸਪੇਨ, ਉਹਨਾਂ ਨੇ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੀ ਆ ਉਹ ਦਰਜਾਬੰਦੀ ਆਪਣੀ ਸੁਧਾਰੀ ਹੈ। ਤੇ ਹੁਣ ਦੱਸਿਆ ਜਾ ਰਿਹਾ ਕਿ ਏਸ਼ੀਆ ਦੇ ਵਿੱਚ ਵੀ ਕੁਝ ਅਜਿਹੇ ਦੇਸ਼ ਨੇ ਜਿਹੜੇ ਡੋਮੀਨੇਟ ਕਰ ਰਹੇ ਨੇ। ਤੇ ਇਹ ਜਿਹੜੀ ਹੈਨਲੇ ਪਾਸਪੋਰਟ ਇੰਡੈਕਸ ਹੈ, ਇਹ ਲੰਡਨ ਬੇਸਡ ਗਲੋਬਲ ਸਿਟੀਜ਼ਨਸ਼ਿਪ ਤੇ ਰੈਜ਼ੀਡੈਂਸ ਐਡਵਾਈਜ਼ਰੀ ਹੈ, ਜਿਹੜੀ ਕਿ ਹੈਨਲੇ ਤੇ ਪਾਰਟਨਰ ਦੁਆਰਾ ਚਲਾਈ ਜਾਂਦੀ ਹੈ। ਤੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਸਿੰਗਾਪੁਰ ਦੇ ਲੋਕ ਜਿਹੜੇ ਨੇ ਉਹ ਵੀਜ਼ਾ ਫ੍ਰੀ ਐਕਸੈਸ ਆ ਉਹਨਾਂ ਕੋਲੇ ਘੱਟੋ ਘੱਟ
ਵਰਲਡ ਦੇ ਵਿੱਚ 190 ਤੋਂ ਵੱਧ ਥਾਵਾਂ ਦਾ। ਜਾਪਾਨ ਤੇ ਸਾਊਥ ਕੋਰੀਆ ਜਿਹੜੇ ਨੇ ਉਹ 3 ਤੇ ਨੇ। ਆਸਟਰੀਆ ਮਾਫ ਕਰਨਾ, ਆਸਟਰੀਆ, ਫਿਨਲੈਂਡ, ਫਰਾਂਸ, ਲਗਜ਼ਮਬਰਗ ਐਂਡ ਸਵੀਡਨ, ਇਹ ਵੀ ਜਿਹੜੇ ਇਹ 3 ਨੰਬਰ ਤੇ ਨੇ। ਤੇ ਸਿਟੀਜ਼ਨ ਜਿਹੜੇ ਕਿ ਇਹਨਾਂ ਦੇਸ਼ਾਂ ਦੇ 3 ਨੰਬਰ ਵਾਲੇ ਨੇ। ਜਾਪਾਨ ਜਿਹੜਾ ਉਹ ਵੀ 3 ਨੰਬਰ ਤੇ ਖਿਸਕ ਗਿਆ। ਤੇ ਇਹ ਜਿਹੜੇ ਇਹਨਾਂ ਦੇ ਰਹਿਣ ਵਾਲੇ ਨੇ, ਬਸ਼ਿੰਦੇ ਨੇ ਇਹਨਾਂ ਮੁਲਕਾਂ ਦੇ, ਉਹ 199 ਡੈਸਟੀਨੇਸ਼ਨ ਦੇ ਉੱਤੇ ਜਾ ਸਕਦੇ ਨੇ। ਉਹਨਾਂ ਨੂੰ ਕੋਈ ਲੋੜ ਨਹੀਂ ਉਸ ਤੋਂ ਪਹਿਲਾਂ ਵੀਜ਼ਾ ਲੈਣ ਦੀ। ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਤੇ ਯੂਨਾਈਟਿਡ ਕਿੰਗਡਮ, ਇਹ ਵੀ ਜਿਹੜੇ ਦੋਨੇ ਮੁਲਕ ਨੇ ਇਹ ਪਹਿਲਾਂ ਤਾਂ ਦੱਸਦੇ ਚੱਲੀਏ ਕਿ US ਜਿਹੜਾ ਉਹ 2014 ਦੇ ਵਿੱਚ ਪਹਿਲੇ ਨੰਬਰ ਤੇ ਸੀਗਾ। UK ਵੀ ਕਈ ਸਾਲ ਉਸ ਤੋਂ ਪਹਿਲਾਂ ਜਾਂ 2016 ਦੇ ਵਿੱਚ ਦੂਜੇ ਤੀਜੇ ਨੰਬਰ ਤੇ ਅਪੀਅਰ ਕਰਦਾ ਰਿਹਾ, ਪਰ ਹੁਣ ਇਹ 4 ਨੰਬਰ ਤੇ ਨੇ ਦੋਨੇ ਮੁਲਕ, US ਵੀ ਤੇ ਯੂਨਾਈਟਿਡ ਸਟੇਟਸ ਵੀ। ਸੋ ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਕੋਲੇ, ਇਹਨਾਂ ਦੇ ਜਿਹੜੇ ਪਾਸਪੋਰਟ ਹੋਲਡਰ ਨੇ, ਉਹ ਘੱਟੋ ਘੱਟ 182 ਥਾਵਾਂ ਤੇ ਵਰਲਡ ਦੇ ਵਿੱਚ ਜਾ ਸਕਦੇ ਨੇ, ਜਿੱਥੇ ਉਹਨਾਂ ਨੂੰ ਕੋਈ ਵੀਜ਼ਾ ਦੀ ਜਿਹੜੀ ਲੋੜ ਨਹੀਂ ਪੈਂਦੀ। ਹੁਣ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੋਣਾ ਕਿ ਇਹਨਾਂ ਨੂੰ ਇੰਡੈਕਸ ਕਿਵੇਂ ਕੀਤਾ ਜਾਂਦਾ ਹੈ, ਕਿੱਥੋਂ ਪਤਾ ਲੱਗਦਾ ਕਿ ਇਹ ਪਾਸਪੋਰਟ ਦੀ ਤਾਕਤ ਕਿੰਨੀ ਹੈ। ਅਸਲ ਦੇ ਵਿੱਚ ਹੈਨਲੇ ਪਾਸਪੋਰਟ ਇੰਡੈਕਸ ਆ ਜਿਹੜਾ, ਉਹ ਡਾਟਾ ਇਕੱਠਾ ਕਰਦਾ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ IATA ਤੋਂ, ਤੇ ਉਹਨੂੰ ਫਿਰ ਬਾਅਦ ਦੇ ਵਿੱਚ ਉਹਨਾਂ ਦੀ ਰੈਂਕਿੰਗ ਕੀਤੀ ਜਾਂਦੀ। ਤੇ 199 ਪਾਸਪੋਰਟਸ ਨੇ ਜਿਹੜੇ ਵਰਲਡ ਵਾਈਡ, ਉਹ 199 ਮਾਫ ਕਰਨਾ, ਤਾਂ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਆਂਕਿਆ ਜਾਂਦਾ ਕਿ ਕਿਹੜੇ ਪਾਸਪੋਰਟ ਦੀ ਕਿੰਨੀ ਤਾਕਤ ਹੈ, ਕਿਹੜੇ ਪਾਸਪੋਰਟ ਕੋਲੇ, ਪਾਸਪੋਰਟ ਹੋਲਡਰ ਕੋਲੇ ਐਕਸੈਸ ਹੈ ਕਿ ਉਹ ਕਿੰਨੇ ਦੇਸ਼ਾਂ ਦੇ ਵਿੱਚ ਬਿਨਾਂ ਵੀਜ਼ਾ, ਸਿਰਫ ਜਹਾਜ਼ ਦੀ ਤੁਸੀਂ ਟਿਕਟ ਲੈਣੀ ਹੈ ਤੇ ਤੁਸੀਂ ਉਸ ਜਹਾਜ਼ ਦੇ ਵਿੱਚ ਬੈਠ ਜਾਣਾ। ਜਦੋਂ ਤੁਸੀਂ ਉੱਥੇ ਦੇਸ਼ ਦੇ ਵਿੱਚ ਉਤਰੋਗੇ ਤਾਂ ਤੁਹਾਨੂੰ ਵੀਜ਼ਾ ਔਨ ਅਰਾਈਵਲ ਜਿਹੜਾ ਉਹ ਮਿਲ ਜਾਣਾ। ਸੋ ਇਹ ਦੱਸਦੇ ਆ ਕਿ ਯੂਰਪ ਦੇ ਕਈ ਮੁਲਕਾਂ ਨੇ ਸੁਧਾਰ ਕੀਤਾ, ਜਦ ਕਿ ਜਾਪਾਨ ਉਹ ਨੰਬਰ 1 ਤੋਂ ਖਿਸਕ ਗਿਆ, ਉਹ ਤੀਜੇ ਨੰਬਰ ਤੇ ਜਾ ਵੜਿਆ। ਸਿੰਗਾਪੁਰ ਇਸ ਵੇਲੇ ਡੋਮੀਨੇਟ ਕਰ ਰਿਹਾ। ਤੇ ਅਸਲ ਦੇ ਵਿੱਚ ਕਈ ਜਿਹੜੇ ਹੋਰ ਮੁਲਕ ਨੇ, ਤੁਸੀਂ ਇਸ ਰਿਪੋਰਟ ਦੇ ਵਿੱਚ ਕਈ ਲੋਕਾਂ ਦੀ ਦਿਲਚਸਪੀ ਹੋਊਗੀ ਕਿ ਇੰਡੀਆ ਨੂੰ ਲੱਭੀਏ ਕਿੱਥੇ ਆ। ਏਸ਼ੀਅਨ ਮੁਲਕ ਨੇ ਜਿਹੜੇ ਉਹ ਕਾਫੀ ਪਿੱਛੇ ਨੇ, ਇਨਕਲੂਡਡ ਇੰਡੀਆ। ਹੋਰ ਵੀ ਮੁਲਕ ਨੇ ਜਿਹੜੇ ਇਹਨਾਂ ਦੇ ਇਲਾਵਾ, ਖਾਸ ਕਰਕੇ ਜਿਨ੍ਹਾਂ ਦੀ ਜ਼ਿਆਦਾ ਹਾਲਤ ਮਾੜੀ ਹੈ, ਉਹਨਾਂ ਦੇ ਵਿੱਚ ਅਫਗਾਨਿਸਤਾਨ ਆਉਂਦਾ। ਉਹਨਾਂ ਦੇ ਜਿਹੜੇ ਬਸ਼ਿੰਦੇ ਨੇ ਸਿਰਫ 27 ਡੈਸਟੀਨੇਸ਼ਨ ਤੇ ਜਾ ਸਕਦੇ ਨੇ। ਇਸ ਤੋਂ ਇਲਾਵਾ ਇਰਾਕ ਹੈ, ਉਹਨਾਂ ਕੋਲ ਸਿਰਫ ਇੰਨਾ ਕੁ ਐਕਸੈਸ ਹੈ ਕਿ ਉਹ ਸਿਰਫ 29 ਡੈਸਟੀਨੇਸ਼ਨ ਤੇ ਬਿਨਾਂ ਵੀਜ਼ਾ ਲਏ ਜਾ ਸਕਦੇ ਨੇ। ਸੀਰੀਆ, ਉਹ ਸਿਰਫ 30 ਥਾਵਾਂ ਤੇ ਜਾ ਸਕਦੇ ਨੇ। ਸੋ UAE ਨੇ ਕਾਫੀ ਜਿਹੜਾ ਉਹ ਆਪਣਾ ਸੁਧਾਰ ਕੀਤਾ। ਉਹਨਾਂ ਦੇ ਜਿਹੜੇ ਨਾਗਰਿਕ ਨੇ ਉਹ 107 ਥਾਵਾਂ ਦੇ ਉੱਤੇ ਹੁਣ ਜਿਹੜਾ ਜਾ ਸਕਦੇ ਨੇ। 2013 ਤੋਂ ਬਾਅਦ ਉਹਨਾਂ ਦੀ ਜਿਹੜੀ ਇਹ ਆਈ ਹੈ। ਤੇ ਹੁਣ ਦੱਸਦੇ ਆ ਕਿ US ਨੇ ਵੀ ਹੁਣ ਜਿਹੜੇ ਟੌਪ 10 ਨੇ, US ਨੇ ਵੀ ਸਮਾਲੈਸਟ ਇਨਕਰੀਜ਼ ਇਸ ਸਕੋਰ ਦੇ ਵਿੱਚ ਕੀਤਾ। ਸੋ ਇਹ ਬੜੀ ਦਿਲਚਸਪ ਜਾਣਕਾਰੀ ਹੈ, ਬੜੀ ਕਾਫੀ ਲੰਬੀ ਇਹ ਰਿਪੋਰਟ ਆ। ਜਿਵੇਂ ਤੁਸੀਂ ਰਿਪੋਰਟ ਨੂੰ ਪੜ੍ਹੋਗੇ ਤਾਂ ਉਵੇਂ ਤੁਹਾਡੀ ਜਿਹੜੀ ਇਹ ਜਾਣਕਾਰੀ ਹੈ ਪਾਸਪੋਰਟ ਨੂੰ ਲੈ ਕੇ ਉਹ ਤਾਂ ਵਧੂਗੀ, ਪਰ ਨਾਲ ਤੁਹਾਨੂੰ ਕਈ ਹੋਰ ਦਿਲਚਸਪ ਚੀਜ਼ਾਂ ਵੀ ਜਿਹੜੀਆਂ ਉਹ ਪਤਾ ਲੱਗਣਗੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ, ਜੋ ਚਾਈਨਾ ਦੀ ਇਕੋਨਮੀ ਆ, ਉਹਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਸਟਿਮੂਲਸ ਚਾਹੀਦਾ ਆ, ਡੈਸਪਰੇਟਲੀ ਨੀਡਡ ਚਾਹੀਦਾ ਆ, ਤਾਂ ਕਿ ਉਹ ਰਿਕਵਰ ਕਰ ਸਕੇ। ਚਾਈਨਾ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਜੋ ਫੈਕਟਰੀਆਂ ਆ ਉਹ ਬੰਦ ਹੋ ਚੁੱਕੀਆਂ ਆ। ਦੁਨੀਆ ਦੀ ਸੈਕੰਡ ਲਾਰਜੈਸਟ ਇਕੋਨਮੀ 6.3% ਅਪ੍ਰੈਲ ਮਹੀਨੇ 'ਚ ਐਕਸਪੈਂਡ ਹੋਈ ਆ। ਅਪ੍ਰੈਲ ਤੋਂ ਜੂਨ ਤੱਕ ਜੋ 3 ਮਹੀਨੇ ਆ, ਇਹ ਬੜਾ ਲੋ ਨੰਬਰ ਆ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਦੇ ਮੁਤਾਬਕ। ਪਹਿਲੇ ਕੁਆਰਟਰ ਦੇ ਵਿੱਚ GDP ਜੋ ਆ ਉਹ 0.8% ਗਰੀਵ ਹੋਈ ਸੀ ਅਪ੍ਰੈਲ ਤੋਂ ਜੂਨ ਤਾਈਂ। ਸੋ ਇਹ ਸਿਗਨੀਫਿਕੈਂਟਲੀ ਕਹਿੰਦੇ ਕੁਆਰਟਰ ਟੂ ਕੁਆਰਟਰ ਜੋ ਗਰੋਥ ਰੇਟ ਆ ਉਹ ਲੋ ਆ, 2.2% ਦੇ ਕਰੀਬ ਆ। ਪਿਛਲੇ ਸਾਲ ਕੋਵਿਡ ਦੇ ਦੌਰਾਨ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਤੇ ਚਾਈਨਾ ਵਾਲਿਆਂ ਨੇ ਕਾਫੀ ਲੰਮੇ ਸਮੇਂ ਲਈ ਆਪਣੀਆਂ ਜੋ ਫੈਕਟਰੀਆਂ ਆ ਬੰਦ ਕਰਤੀਆਂ, ਪੂਰੀ ਤਰ੍ਹਾਂ ਸ਼ਟ ਡਾਊਨ ਕਰਤਾ ਸੀ ਚਾਈਨਾ ਨੂੰ। ਉਹਦੇ ਨਾਲ ਜੋ GDP ਦੇ ਉੱਤੇ ਉਹਨਾਂ ਦੇ ਬਹੁਤ ਜ਼ਿਆਦਾ ਅਸਰ ਪਿਆ। ਅੱਜ ਦੀ ਡੇਟ ਦੇ ਵਿੱਚ ਚਾਈਨਾ ਦਾ ਇੰਨਾ ਬੁਰਾ ਹਾਲ ਆ ਤੇ ਉੱਥੇ ਦੀ ਇੰਨੀ ਵੱਡੀ ਯੰਗ ਜਨਰੇਸ਼ਨ ਹੋਣ ਦੇ ਬਾਵਜੂਦ ਅਨਪਲਾਈਮੈਂਟ ਰੇਟ, ਜੌਬਲੈਸ ਰੇਟ 21.3% ਜੂਨ ਦੇ ਵਿੱਚ ਰਿਕਾਰਡ ਕੀਤਾ ਗਿਆ। ਯੂਥ ਅਨਪਲਾਈਮੈਂਟ ਜੌਬਲੈਸ ਰੇਟ 16 ਸਾਲ ਤੋਂ 24 ਸਾਲ ਦੇ ਜੋ ਲੋਕ ਆ ਉਹਨਾਂ ਦਾ 21.3% ਆ। ਹੁਣ ਉਹ ਬਹੁਤ ਵਾਰ ਜਿਹੜੇ ਕਾਮਰੇਡ ਆ ਉਹ ਕਹਿੰਦੇ ਰਹਿੰਦੇ ਆ ਵੀ ਦੇਖੋ ਜੀ, ਰਸ਼ੀਆ ਨੇ, ਚਾਈਨਾ ਨੇ ਰਲ ਕੇ ਤੇ ਅਮਰੀਕਾ ਨੂੰ ਢਾਹ ਲੈਣਾ ਆ। ਤੇ ਜਿਸ ਮੁਲਕ 'ਚ ਆਪਾਂ ਰਹਿੰਦੇ ਆ, ਅਮਰੀਕਾ ਦੀ ਅਨਪਲਾਈਮੈਂਟ ਰੇਟ 3.5% ਆ ਤੇ ਹਜੇ ਵੀ 9 ਮਿਲੀਅਨ ਦੇ ਕਰੀਬ ਜੌਬਸ
ਅਵੇਲੇਬਲ ਹੈਗੀਆਂ ਆ। ਹੁਣ ਤੁਸੀਂ ਦੇਖੋ ਜੇ ਕੰਪੇਅਰ ਕਰੋਗੇ, ਉੱਥੇ ਜਿਹੜਾ ਅਨਪਲਾਇਮੈਂਟ 21.3% ਆ, ਇੱਥੇ 3.5% ਹੈਗਾ ਆ। ਸੋ ਕੰਪੇਅਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ। ਸੋ ਉਹਦੇ ਲਈ ਹੁਣ ਚਾਈਨਾ ਵਾਲੇ ਇੱਕ ਵਾਰੀ ਫੇਰ, ਜਿੱਦਾਂ ਅਮਰੀਕਾ ਵਾਲਿਆਂ ਨੇ ਕੋਵਿਡ ਦੇ ਦੌਰਾਨ ਬਹੁਤ ਪੈਸੇ ਦਿੱਤੇ ਸੀ ਬਿਜ਼ਨਸਿਸ ਨੂੰ, ਲੋਕਾਂ ਨੂੰ, ਉਹ ਉਸੇ ਤਰ੍ਹਾਂ ਉਹ ਆਪਣੇ ਜੋ ਵਸਿੰਦੇ ਆ ਚਾਈਨਾ ਦੇ, ਉਹਨਾਂ ਦੇ ਲਈ ਕੋਸ਼ਿਸ਼ ਕਰ ਰਹੇ ਆ ਵੀ ਇੱਕ ਵਾਰੀ ਫੇਰ ਇਸ ਨੂੰ ਬੂਸਟ ਆਊਟ ਕੀਤਾ ਜਾਵੇ। ਦੂਸਰੇ ਪਾਸੇ ਅਮਰੀਕਾ ਦੇ ਨਾਲ, ਕੈਨੇਡਾ ਦੇ ਨਾਲ ਚਾਈਨਾ ਦੇ ਸੰਬੰਧ ਵਾਲੇ ਗੁੱਡ ਨਹੀਂ ਹੈਗੇ, ਈਵਨ ਯੂਰਪ ਦੇ ਨਾਲ ਵੀ। ਤੇ ਉੱਤੋਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੂੰ ਲੈ ਕੇ ਜੋ ਇਹਦਾ ਅਸਰ ਆ ਗਲੋਬਲੀ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ, ਚਾਈਨਾ ਦੀ ਜਿਹੜੀ ਇਕੋਨਮੀ ਆ ਉਹ ਅੱਜ ਦੀ ਡੇਟ ਦੇ ਵਿੱਚ ਬਹੁਤ ਬੁਰੀ ਹੈਗੀ ਆ। ਹਾਲਾਂਕਿ ਚਾਈਨਾ ਦਾ ਜਿਹੜਾ ਟੈਕ ਸਟਾਕ ਆ ਉਹ ਪਿਛਲੇ ਹਫ਼ਤੇ ਥੋੜਾ ਜਿਹਾ ਅਪ ਗਿਆ ਹੈਗਾ 8% ਦੇ ਕਰੀਬ ਦਸੰਬਰ 2022 ਤੋਂ ਬਾਅਦ। ਸੋ ਉਹਦੇ ਨਾਲ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਾਈਨਾ ਦੀ ਇਕੋਨਮੀ ਦੇ ਉੱਤੇ ਵੀ ਥੋੜਾ ਜਿਹਾ ਬੰਪ ਮਿਲੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬੀ ਰੇਡੀਓ USA ਜਿਹੜਾ ਹੈ ਉਹ ਹਮੇਸ਼ਾ ਉਹਨੇ ਪਖੰਡਵਾਦ ਦਾ ਬੜਾ ਡਟ ਕੇ ਵਿਰੋਧ ਕੀਤਾ। ਜਦੋਂ ਵੀ ਮਾਫ ਕਰਨਾ, ਜਦੋਂ ਵੀ ਪਖੰਡਵਾਦ ਦੇ ਨਾਲ ਜੁੜੀ ਕੋਈ ਖਬਰ ਆਈ ਹੈ ਤੇ ਉਹਦਾ ਅਸੀਂ ਖੰਡਨ ਵੀ ਕੀਤਾ ਤੇ ਉਹਦੇ ਪਿੱਛੇ ਲੌਜੀਕਲੀ ਤੁਹਾਨੂੰ ਸਮਝਾਇਆ। ਪਖੰਡਵਾਦ ਦੀ ਗੱਲ ਅਸੀਂ ਕਿਉਂ ਕਰ ਰਹੇ ਹਾਂ? ਕਿਉਂਕਿ ਪਖੰਡਵਾਦ ਦੇ ਨਾਲ ਸੰਬੰਧਿਤ ਇੱਕ ਖਬਰ ਕੀਨੀਆ ਤੋਂ ਆ ਰਹੀ ਹੈ ਔਰ ਬੜੀ ਵਿਲੱਖਣ ਜੀ ਖਬਰ ਹੈ। ਕੀਨੀਆ ਦੇ ਵਿੱਚ ਇੱਕ ਜਿਹੜਾ ਪਾਸਟਰ ਹੈ, ਉਹਨੇ ਆਪਣੇ ਪੈਰੋਕਾਰਾਂ ਨੂੰ ਇਹ ਸੱਦਾ ਦਿੱਤਾ ਕਿ ਤੁਸੀਂ ਭੁੱਖੇ ਰਹਿਣਾ, ਤੇ ਭੁੱਖੇ ਰਹਿਣ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਧਰਮ ਗੁਰੂ, ਈਸਾਈ ਭਾਈਚਾਰੇ ਦੇ ਜਿਹੜੇ ਧਰਮ ਗੁਰੂ ਨੇ ਜਾਂ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਆਸਥਾ ਹੈ, ਉਹਦੇ ਦਰਸ਼ਨ ਹੋਣਗੇ, ਉਹ ਤੁਹਾਨੂੰ ਮਿਲਣਗੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ। ਭੋਲੇ ਭਾਲੇ ਲੋਕ ਇਹਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਉਹਨਾਂ ਨੇ ਸਮੂਹਿਕ ਜਿਹੜਾ ਵਰਤ ਹੈ ਉਹ ਰੱਖਣਾ ਸ਼ੁਰੂ ਕਰ ਦਿੱਤਾ। ਅਸਲ ਦੇ ਵਿੱਚ ਇਹ ਘਟਨਾ ਵਾਪਰੀ ਕਿੱਥੇ ਹੈ? ਕੀਨੀਆ ਦੇ ਵਿੱਚ ਇੱਕ ਸ਼ਾਕਾਹੋਲਾ ਜੰਗਲ ਹੈ। ਉੱਥੇ ਬੰਦੇ ਨੇ ਸਾਰਾ ਢੋਂਗ ਰਚਾਇਆ। ਸ਼ਾਕਾਹੋਲਾ ਜੰਗਲ ਦੇ ਵਿੱਚ ਇਹ ਬੰਦੇ ਨੇ ਪਾਲ ਨੇਜਨ ਮੈਕੈਂਜੀ, ਜਿਹਦਾ ਨਾਮ ਹੈ, ਇਹਨੇ ਆਪਣੇ ਪੈਰੋਕਾਰਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਕੁਝ ਖਾਣਾ ਨਹੀਂ ਤੇ ਤੁਹਾਨੂੰ ਜਿਹੜੇ ਸਾਡੇ ਧਰਮ ਗੁਰੂ ਜੀਸਸ ਦੇ ਦਰਸ਼ਨ ਹੋਣਗੇ। ਉਹ ਲੋਕ ਇਹਦੀਆਂ ਗੱਲਾਂ ਦੇ ਵਿੱਚ ਆ ਗਏ। ਉਸ ਤੋਂ ਬਾਅਦ ਲੋਕਾਂ ਨੇ ਮਰਨਾ, ਜਿਹੜਾ ਲੋਕਾਂ ਦੀਆਂ ਭੁੱਖਿਆਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਪਤਾ ਲੱਗਿਆ ਹੈ ਕਿ ਇੱਥੇ ਜਿਹੜੇ ਜੰਗਲ ਸ਼ਾਕਾਹੋਲਾ ਇਲਾਕਿਆਂ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 400 ਦੇ ਕਰੀਬ ਟੱਪ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਕੁਝ ਬੱਚੇ ਨੇ ਤੇ ਕਈ ਤਾਂ ਇਹ ਨੇ ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਮੌਤ ਜਾਂ ਤਾਂ ਗਲਾ ਘੁੱਟ ਕੇ ਹੋਈ ਹੈ ਜਾਂ ਇਹਨਾਂ ਦਾ ਦਮ ਘੁੱਟਿਆ ਗਿਆ ਤਾਂ ਇਹਨਾਂ ਦੀ ਮੌਤ ਹੋਈ ਹੈ। ਹੁਣ ਦੱਸਦੇ ਹੈ ਕਿ ਮੋਬਾਸਾ ਦੀ ਇੱਕ ਅਦਾਲਤ ਹੈ ਜਿਹਨੇ ਕਿਹਾ ਕਿ ਇਸ ਬੰਦੇ ਨੂੰ ਨਜ਼ਰਬੰਦ ਰੱਖੋ। ਮੈਕੈਂਜੀ ਪਹਿਲਾਂ ਟੈਕਸੀ ਚਲਾਉਂਦਾ ਹੁੰਦਾ ਸੀ, ਜਿਹਨੇ ਕਿ ਸਮੂਹਿਕ ਭੁੱਖ ਹੜਤਾਲ ਨਹੀਂ, ਸਮੂਹਿਕ ਵਰਤ ਦਾ ਕਹਿ ਸਕਦੇ ਇੱਥੇ ਸਹੀ ਸ਼ਬਦ ਹੈ, ਉਹਦਾ ਸੱਦਾ ਦਿੱਤਾ ਸੀਗਾ ਆਪਣੇ ਪੈਰੋਕਾਰਾਂ ਨੂੰ, ਜਿਹੜੇ ਇਹਨੂੰ ਮੰਨਦੇ ਸੀ ਜਾਂ ਜਿਹਨਾਂ ਕੋਲੇ ਇਹ ਜਾਂਦਾ ਸੀ ਜਾਂ ਜਿਹਨੂੰ ਇਹ ਸੈਲਫ ਪ੍ਰੋਕਲੇਮ ਹੈ, ਇਹ ਜਿਨ੍ਹਾਂ ਨੂੰ ਇਹ ਕਹਿੰਦੇ ਸੀਗੇ ਕਿ ਮੈਂ ਤੁਹਾਨੂੰ ਦਰਸ਼ਨ ਕਰਵਾਊਂਗਾ। ਤੇ ਦੱਸਦੇ ਆ ਕਿ ਹੁਣ ਇਸ ਬੰਦੇ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ, ਨਜ਼ਰਬੰਦ ਰੱਖਿਆ ਗਿਆ ਤੇ 2017 ਤੋਂ ਇਹ ਬੰਦਾ ਇਸ ਤਰ੍ਹਾਂ ਦਾ ਧਾਰਮਿਕ ਆਪਦਾ ਜੋ ਇੱਕ ਅਡੰਬਰ ਹੈ ਇਹਨੇ ਰਚਾਇਆ ਹੋਇਆ। ਤੇ ਹੁਣ ਜਿਵੇਂ ਇਸ ਮਸਲੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਤਾ ਲੱਗਿਆ ਕਿ 400 ਬੰਦਾ ਜਿਹੜਾ ਇਹਦੀ ਮੈਕੈਂਜੀ ਦੀ ਸਮੂਹਿਕ ਵਰਤ ਦੀ ਭੁੱਖ ਰੱਖਣ ਤੋਂ ਬਾਅਦ ਜਿਹੜਾ ਉਹ ਮਾਰਿਆ ਗਿਆ ਤੇ ਇਹਦੇ ਤੇ ਕਈ ਤਰ੍ਹਾਂ ਦੇ ਦੋਸ਼ ਹੋਰ ਵੀ ਲੱਗ ਰਹੇ ਨੇ। ਉਹਨਾਂ ਦੇ ਬਾਬਤ ਜਿਹੜੀ ਇੱਕ ਫਰਾਂਸ ਦੀ ਨਿਊਜ਼ ਏਜੰਸੀ ਹੈ, ਉਹਨਾਂ ਨੇ ਬੜੀ ਇੱਕ ਤਕੜੀ ਰਿਪੋਰਟ ਇਸ ਬਾਬਤ ਛਾਪੀ ਹੈ। ਉਹ ਕਹਿੰਦੇ ਨੇ ਕਿ ਹੁਣ ਜਿਹੜਾ ਡੈਥ ਟੋਲ ਹੈ 400 ਹੋ ਗਿਆ ਟੋਟਲ, ਜਿਹੜੇ ਹੁਣ ਤੱਕ ਲੋਕ ਮਰੇ ਨੇ, ਤੇ 12 ਬੋਡੀਜ਼ ਹੋਰ ਰਿਕਵਰ ਹੋਈਆਂ ਨੇ ਜਿੱਥੇ ਇਹਨੇ ਸਮੂਹਿਕ ਵਰਤ ਰੱਖਣ ਦਾ ਜਿਹੜਾ ਸੱਦਾ ਉਹ ਦਿੱਤਾ ਸੀਗਾ। ਜੀ ਜੀ, ਕਾਂਡਵਾਦ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਜਾਈਏ, ਕਿਤੇ ਵੀ ਮਿਨੋਰਿਟੀ ਦੇ ਨਾਲ ਧੱਕਾ ਹੁੰਦਾ, ਸਿੱਖ ਪੰਥ ਦੀ ਗੱਲ ਹੁੰਦੀ ਆ, ਉਹ ਵੀ ਪੰਜਾਬੀ ਰੇਡੀਓ USA ਦੇ ਹਿੱਸੇ ਹੀ ਆਇਆ ਆ। ਬਹੁਤ ਵਾਰ ਆਪਣੀ ਕੌਮ ਦੀਆਂ ਖਬਰਾਂ ਹੁੰਦੀਆਂ ਆ ਤੇ ਜਿੰਨੇ ਵੀ ਟੀਵੀ ਸਟੇਸ਼ਨ, ਰੇਡੀਓ ਸਟੇਸ਼ਨ ਆ, ਉਹਨਾਂ ਦੇ ਮੂੰਹ ਨੂੰ ਜਿਹੜੀ ਆ ਜ਼ਿਪ ਲੱਗ ਜਾਂਦੀ ਆ, ਚੁੱਪ ਕਰ ਜਾਂਦੇ ਆ ਵੀ ਨਹੀਂ, ਅਸੀਂ ਇਸ ਗੱਲ ਦੇ ਉੱਤੇ ਗੱਲ ਨਹੀਂ ਕਰਨੀ ਹੈਗੀ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਡਾਕਟਰ ਜਸਮੀਤ ਬੈਂਸ ਵੱਲੋਂ ਇੱਕ ਬਿੱਲ ਲਿਆਂਦਾ ਗਿਆ ਸੀ ਵੀ 1984 ਦੇ ਵਿੱਚ ਸਿੱਖਾਂ ਦਾ ਜੋ ਉਹ ਕਤਲੇਆਮ ਹੋਇਆ, ਜੈਨੋਸਾਈਡ ਹੋਇਆ ਹੈਗਾ। ਉਸ ਬਿੱਲ ਨੂੰ ਕੈਲੀਫੋਰਨੀਆ ਦੀ ਅਸੈਂਬਲੀ ਨੇ ਯੂਨੈਨਿਮਸਲੀ 70 ਉਹਦੇ ਹੱਕ ਦੇ ਵਿੱਚ ਸੀ, 0 ਅਗੇਂਸਟ ਸੀ, ਇਸ ਜੁਆਇੰਟ ਰੈਜ਼ੋਲੂਸ਼ਨ ਨੂੰ ਪਾਸ ਕਰ ਦਿੱਤਾ। ਉਸ ਤੋਂ ਬਾਅਦ
ਇਹ ਜੋ ਰੈਜ਼ੋਲੂਸ਼ਨ ਆ ਉਹ ਕੈਲੀਫੋਰਨੀਆ ਸੈਨੇਟ ਦੇ ਕੋਲ ਗਿਆ ਤੇ ਸੈਨੇਟ ਨੇ ਵੀ ਜੁਲਾਈ 6 ਨੂੰ ਉਹ ਜੋ ਰੈਜ਼ੋਲੂਸ਼ਨ ਆ 40 ਮੈਂਬਰਸ ਉਹਦੇ ਹੱਕ ਦੇ ਵਿੱਚ ਸੀ, ਅਗੇਂਸਟ 0 ਸੀ, ਉਸ ਨੂੰ ਪਾਸ ਕਰ ਦਿੱਤਾ। ਤੇ ਉਸ ਤੋਂ ਬਾਅਦ ਉਸ ਰੈਜ਼ੋਲੂਸ਼ਨ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਆਪਾਂ ਜਿੰਨੇ ਵੀ ਯੂਐਸ ਦੇ ਕਾਂਗਰਸ ਮੈਨ ਜਾਂ ਕਾਂਗਰਸ ਵੂਮਨ ਆ, ਸੈਨੇਟਰਸ ਹੈਗੇ ਆ ਤੇ ਯੂਐਸ ਦੇ ਪ੍ਰੈਜ਼ੀਡੈਂਟ ਆ, ਹਾਊਸ ਸਪੀਕਰ ਕੈਵਨ ਮਕਾਰਥੀ, ਉਹਨਾਂ ਸਾਰਿਆਂ ਨੂੰ ਇਹ ਰੈਜ਼ੋਲੂਸ਼ਨ ਭੇਜਾਂਗੇ ਵੀ ਕੈਲੀਫੋਰਨੀਆ ਤੋਂ ਪਹਿਲਾਂ ਪੈਂਸਲਵੇਨੀਆ ਤੇ ਹੋਰ ਕਈ ਸਟੇਟਾਂ ਦੇ ਵਿੱਚ ਵੀ ਇਹ ਰੈਜ਼ੋਲੂਸ਼ਨ ਪਾਸ ਹੋ ਚੁੱਕੇ ਆ। ਸੋ ਹੁਣ ਯੂਐਸ ਦੀ ਕਾਂਗਰਸ ਤੇ ਸੈਨੇਟ ਦੇ ਵਿੱਚ ਵੀ ਇਹ ਬਿੱਲ ਲੈ ਕੇ ਆਉਂਦਾ ਜਾਵੇ, ਇਸ ਨੂੰ ਪਾਸ ਕੀਤਾ ਜਾਵੇ ਵੀ ਸਿੱਖਾਂ ਦੇ ਨਾਲ ਪੂਰਾ ਧੱਕਾ ਹੋਇਆ ਸੀ। ਅਮਰੀਕਾ ਦੇ ਵਿੱਚ ਪਹਿਲਾ ਨਿਊਜ਼ਪੇਪਰ ਜੋ ਫ੍ਰਿਜ਼ਨੋ ਬੀ ਆ, ਉਸਨੇ ਐਡੀਟੋਰੀਅਲ ਕੱਲ ਦੇ ਫ੍ਰਿਜ਼ਨੋ ਬੀ ਦੇ ਵਿੱਚ ਲਿਖਿਆ ਤੇ ਉਸ ਐਡੀਟੋਰੀਅਲ ਦੇ ਵਿੱਚ ਉਹਨਾਂ ਨੇ ਜੋ ਹਾਊਸ ਸਪੀਕਰ ਕੈਵਨ ਮਕਾਰਥੀ ਆ, ਉਹਨਾਂ ਨੂੰ ਐਡਰੈਸ ਕੀਤਾ ਆ ਵੀ ਹੁਣ ਤੁਸੀਂ ਅੱਗੇ ਲੱਗ ਕੇ ਜੋ ਇਹ ਸਿੱਖਾਂ ਦੇ ਨਾਲ ਇੰਨਾ ਧੱਕਾ ਹੋਇਆ ਸੀ, ਉਸ ਬਿੱਲ ਨੂੰ ਕਾਂਗਰਸ ਦੇ ਵਿੱਚ ਲੈ ਕੇ ਆਓ ਤੇ ਇਸ ਬਿੱਲ ਨੂੰ ਪਾਸ ਕਰਾਓ। ਸੋਤੀਆਂ ਨੂੰ ਸਾਰਿਆਂ ਨੂੰ ਯਾਦ ਹੀ ਆ ਵੀ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 30,000 ਤੋਂ ਵੱਧ ਸਿੱਖਾਂ ਨੂੰ ਦਿੱਲੀ ਤੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਲਾਂ 'ਚ ਟਾਇਰ ਪਾ ਕੇ ਕਤਲ ਕਰ ਦਿੱਤਾ ਗਿਆ ਸੀ। ਬਹੁਤ ਸਾਰੀਆਂ ਭੈਣਾਂ ਬੀਬੀਆਂ ਦੇ ਰੇਪ ਕੀਤੇ ਗਏ ਸੀ। ਵਿਡੋ ਕਲੋਨੀ ਅੱਜ ਦੀ ਡੇਟ ਦੇ ਵਿੱਚ ਵੀ ਉੱਥੇ ਹਾਜ਼ਰ ਆ। ਹਜੇ ਤੱਕ ਵੀ ਇਹ ਜੋ ਜ਼ੁਲਮ ਸਿੱਖਾਂ ਤੇ ਹੋਇਆ, ਇਸੇ ਤਰ੍ਹਾਂ ਜੂਨ 1984 'ਚ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਹੋਰ 80 ਤੋਂ ਵੱਧ ਗੁਰਦੁਆਰਿਆਂ ਦੇ ਉੱਤੇ ਅਟੈਕ ਕੀਤਾ ਗਿਆ। ਉਹ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ ਹੈਗੇ। 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈਗਾ। ਹੁਣ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਵੱਸਦੇ ਹੈਗੇ ਆ। ਸੋ ਫ੍ਰਿਜ਼ਨੋ ਵੀ ਸੈਂਟਰਲ ਵੈਲੀ ਕੈਲੀਫੋਰਨੀਆ ਦਾ ਬਹੁਤ ਹੀ ਪ੍ਰੋਮੀਨੈਂਟ ਨਿਊਜ਼ਪੇਪਰ ਆ। ਇਸ ਨਿਊਜ਼ਪੇਪਰ ਦੇ ਵਿੱਚ ਲਿਖਿਆ ਗਿਆ ਆ ਵੀ 70,000 ਤੋਂ ਵੱਧ ਸਿੱਖ ਸੈਂਟਰਲ ਵੈਲੀ ਦੇ ਵਿੱਚ ਰਹਿੰਦੇ ਹੈਗੇ, ਕਿਉਂਕਿ ਬੇ ਏਰੀਏ 'ਚ, ਲਾਸ ਐਂਜਲਸ ਏਰੀਏ 'ਚ ਜੋ ਘਰਾਂ ਦੀਆਂ ਪ੍ਰਾਈਸਿਸ ਬਹੁਤ ਹਾਈ ਹੋਈਆਂ ਆ। ਨਿਊਯਾਰਕ ਤੋਂ ਵੀ ਬਹੁਤ ਸਾਰੇ ਲੋਕ ਫ੍ਰਿਜ਼ਨੋ ਏਰੀਏ 'ਚ ਮੂਵ ਹੋਏ ਆ। ਸੋ ਗਿਣਤੀ ਹੁਣ ਬਹੁਤ ਵੱਡੀ ਆ ਤੇ ਇੱਥੇ ਦੇ ਜੋ ਕੈਵਨ ਮਕਾਰਥੀ ਬੇਕਰਸਫੀਲਡ ਤੋਂ ਆ, ਹਾਲਾਂਕਿ ਬੇਕਰਫੀਲਡ 'ਚ ਵੀ ਆਪਣੇ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਆ। ਤੇ ਉਸ ਤੋਂ ਬਿਨਾਂ ਜੋ ਫ੍ਰਿਜ਼ਨੋ ਤੋਂ ਕਾਂਗਰਸਮੈਨ ਜਿਮ ਕੋਸਟਾ ਤੇ ਡੇਵਿਡ ਵਲਡਾਇਓ ਜੋ ਹੈਨਫੋਰਡ ਤੋਂ ਹੈਗੇ ਆ, ਵੀ ਫ੍ਰਿਜ਼ਨੋ ਦੇ ਲਾਗੇ ਹੀ ਸ਼ਹਿਰ ਹੈਗਾ ਆ, ਤੇ ਇਹਨਾਂ ਨੂੰ ਇਸ ਐਡੀਟੋਰੀਅਲ ਦੇ ਵਿੱਚ ਐਡਰੈਸ ਕੀਤਾ ਗਿਆ ਆ ਕਿ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਤੇ ਯੂਐਸ ਦੀ ਕਾਂਗਰਸ ਨੇ ਇੱਕ ਬਿੱਲ ਪਿਛਲੇ ਸਾਲ ਪਾਸ ਕੀਤਾ ਸੀ ਅਰਮੀਨੀਅਨਸ ਦੇ ਹੱਕ ਦੇ ਵਿੱਚ। 1915 ਸਨ ਦੇ ਵਿੱਚ ਅਰਮੀਨੀਅਨਸ ਦਾ ਬਹੁਤ ਵੱਡਾ ਜੈਨੋਸਾਈਡ ਹੋਇਆ ਸੀ, ਜਿਸ ਤਰ੍ਹਾਂ ਸਿੱਖਾਂ ਦਾ ਹੋਇਆ ਹੈਗਾ। ਤੇ ਉਸ ਟਾਈਮ ਜੋ ਅਰਮੀਨੀਅਨ ਮੂਲ ਦੇ ਲੋਕ ਆ, ਉਹ ਵੀ ਸੈਂਟਰਲ ਵੈਲੀ 'ਚ ਬੜੀ ਵੱਡੀ ਗਿਣਤੀ 'ਚ ਰਹਿੰਦੇ ਆ। ਤੇ ਉਹ ਉਸ ਜੈਨੋਸਾਈਡ ਦੇ ਦੌਰਾਨ ਬਹੁਤ ਸਾਰੇ ਲੋਕ ਭੱਜ ਕੇ ਅਮਰੀਕਾ 'ਚ ਆ ਗਏ। ਉਹ ਵੱਡੇ ਫਾਰਮਰ ਵੀ ਬਣੇ, ਹੁਣ ਵੱਖ-ਵੱਖ ਪ੍ਰੋਫੈਸ਼ਨ ਦੇ ਵਿੱਚ ਕੰਮ ਵੀ ਕਰਦੇ ਹੈਗੇ ਆ। ਪਰ ਅਰਮੀਨੀਅਨਸ ਦੀ ਇਹ ਸਿਫਤ ਕਰਨੀ ਬਣਦੀ ਆ ਵੀ 1915 ਤੋਂ ਆਏ ਹੋਏ, ਦੇਖੋ ਹੁਣ ਸੈਕੰਡ ਥਰਡ ਜਨਰੇਸ਼ਨ ਹੋਊਗੀ, ਹਰ ਸਾਲ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਉਹਨਾਂ ਦੇ ਉੱਤੇ ਜ਼ੁਲਮ ਹੋਇਆ ਉਸ ਨੂੰ ਯਾਦ ਕਰਦੇ, ਵੱਡੇ ਵੱਡੇ ਬਿੱਲ ਬੋਰਡ ਲਾਉਂਦੇ ਆ। ਸੋ ਹੁਣ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਯੂਐਸ ਦੀ ਕਾਂਗਰਸ ਦੇ ਵਿੱਚ ਇਹ ਜਿਹੜਾ ਬਿੱਲ ਆ ਇਹ ਪਾਸ ਕਰਾਇਆ ਵੀ 1915 ਦੇ ਵਿੱਚ ਜੋ ਅਰਮੀਨੀਅਨ ਲੋਕ ਆ ਉਹਨਾਂ ਦਾ ਜੋ ਕਤਲੇਆਮ ਹੋਇਆ ਸੀ ਉਸ ਨੂੰ ਜੈਨੋਸਾਈਡ ਰਿਕਾਰਡ ਕੀਤਾ ਜਾਵੇ। ਉਹ ਹੋਇਆ ਵੀ। ਇਸ ਤੋਂ ਬਿਨਾਂ ਸੈਂਟਰਲ ਵੈਲੀ ਦੇ ਵਿੱਚ ਵੀਤਨਾਮ ਵਾਰ ਦੇ ਦੌਰਾਨ ਬਹੁਤ ਸਾਰੇ ਵੀਤਨਾਮੀਜ਼ ਵੀ ਮੂਵ ਹੋਏ ਹੈਗੇ ਆ। ਹਮੰਗ ਜੋ ਹੈਗੇ ਆ ਮੂਲ ਦੇ ਲੋਕ, ਏਸ਼ੀਅਨ ਸਾਊਥ ਏਸ਼ੀਅਨ ਹੈਗੇ, ਉਹ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਮੂਵ ਹੋਏ ਹੈਗੇ ਆ। ਤੇ ਹੁਣ ਸਿੱਖਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਰਹੀ ਹੈਗੀ ਆ ਤੇ ਉਹਨਾਂ ਦਾ ਜੋ ਪੋਲੀਟੀਕਲੀ ਤੇ ਫਾਈਨੈਂਸ਼ੀਅਲੀ ਸਾਰੇ ਪਾਸੇ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਹਾ ਸਿੱਖਾਂ ਦਾ। ਵੱਡੀ ਗਿਣਤੀ ਦੇ ਵਿੱਚ ਐਗਰੀਕਲਚਰ ਫੀਲਡ 'ਚ ਆ, ਟਰੱਕਿੰਗ 'ਚ ਆ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਰ ਹਰ ਇੱਕ ਫੀਲਡ ਦੇ ਵਿੱਚ ਟੀਚਰਸ, ਡਾਕਟਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਸੈਂਟਰਲ ਵੈਲੀ ਆ ਉੱਥੇ ਹੈਗੇ ਆ। ਸੋ ਹੁਣ ਪਹਿਲਾ ਅਖਬਾਰ ਯੂਐਸਏ ਦਾ ਓਪਨਲੀ ਸਿੱਖਾਂ ਦੀ ਸਪੋਰਟ ਦੇ ਵਿੱਚ ਆਇਆ ਵੀ ਜਿਸ ਤਰ੍ਹਾਂ ਕੈਲੀਫੋਰਨੀਆ ਸਟੇਟ ਨੇ ਤੇ ਪੈਂਸਲਵੇਨੀਆ ਸਟੇਟ ਨੇ ਤੇ ਨਿਊ ਜਰਸੀ ਦੀ ਸੈਨੇਟ ਨੇ ਇਹ ਬਿੱਲ ਪਾਸ ਕੀਤੇ ਆ ਵੀ 1984 ਸਿੱਖਾਂ ਦਾ ਜੈਨੋਸਾਈਡ ਹੋਇਆ, ਉਸ ਬਿੱਲ ਨੂੰ ਹਾਊਸ ਸਪੀਕਰ
ਕੈਵਨ ਮਕਾਰਥੀ ਜੋ ਬੇਕਰਸਫੀਲਡ ਤੋਂ ਆ, ਉਹ ਆਪਣੇ ਦੋਨੋਂ ਹੀ ਹੋਰ ਕਾਂਗਰਸਮੈਨ ਲੋਕਲ ਜਿਮ ਕੋਸਟਾ ਤੇ ਡੇਵਿਡ ਵਲਡ ਹੈ, ਉਹਨਾਂ ਰਲ ਕੇ ਉਸ ਨੂੰ ਕਾਂਗਰਸ ਦੇ ਵਿੱਚ ਲੈ ਕੇ ਆਉਣ ਤੇ ਪ੍ਰੈਜ਼ੀਡੈਂਟ ਬਾਈਡਨ ਨੂੰ ਕਹਿਣ ਵੀ ਇਸ ਨੂੰ ਰਿਕੋਗਨਾਈਜ਼ ਕੀਤਾ ਜਾਵੇ ਸੇਮ ਵੇ ਜਿਸ ਤਰ੍ਹਾਂ ਅਰਮੀਨੀਅਨ ਜੀਨੋਸਾਈਡ ਨੂੰ ਰਿਕੋਗਨਾਈਜ਼ ਕੀਤਾ ਗਿਆ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੁਦਰਤੀ ਵਿਪਤਾਵਾਂ ਦੀ, ਕੁਦਰਤੀ ਆਫਤਾਂ ਦੀ। ਤਾਂ ਭਾਰਤ ਦੇ ਵਿੱਚ ਇਸ ਵੇਲੇ ਜਿਹੜਾ ਹੜ੍ਹ ਹੈ ਗੰਗਾ ਜਮਨਾ ਨਦੀ ਦੇ ਵਿੱਚ, ਉਹ ਤਾਜ ਮਹਿਲ ਨੂੰ ਟੱਚ ਕਰ ਗਿਆ। ਇਸੇ ਤਰ੍ਹਾਂ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਹੜ੍ਹ ਦੀਆਂ ਖਬਰਾਂ ਜਿਹੜੀਆਂ ਨੇ ਪੰਜਾਬੀ ਰੇਡੀਓ USA ਦੇ ਇਸ ਮੰਚ ਤੋਂ ਸਾਂਝੀਆਂ ਕੀਤੀਆਂ ਨੇ। ਤੇ ਹੁਣ ਜੇਕਰ ਕੌਮਾਂਤਰੀ ਪੱਧਰ ਤੇ ਝਾਤ-ਖੋਰੀ ਕਰੀਏ ਤਾਂ ਇਸ ਵੇਲੇ ਦੱਖਣੀ ਕੋਰੀਆ, ਸਿਓਲ ਦੇ ਵਿੱਚ ਦੱਖਣੀ ਕੋਰੀਆ ਦੇ ਵਿੱਚ ਵੀ ਜਿਹੜੇ ਹੜ੍ਹਾਂ ਦੇ ਵਿੱਚ ਮੀਂਹ ਪੈਣ ਕਰਕੇ ਜਿਹੜਾ ਭਾਰੀ ਮੀਂਹ ਪਿਆ, 9 ਦਿਨ ਹੋ ਗਏ ਉੱਥੇ ਮੀਂਹ ਪੈਂਦੇ ਨੂੰ ਲਗਾਤਾਰ, ਤੇ ਕਈ ਇਲਾਕਿਆਂ ਦੇ ਵਿੱਚ ਢਿੱਗਾਂ ਡਿੱਗਣ, ਲੋਕ ਘਰਾਂ ਦੇ ਵਿੱਚ ਡੁੱਬ ਗਏ ਨੇ ਤੇ ਸੈਂਕੜੇ ਕਾਰਾਂ ਜਿਹੜੀਆਂ ਨੇ ਉਹ ਮੀਂਹ ਦੇ ਗਾਰੇ ਦੀ ਦਲਦਲ ਦੇ ਵਿੱਚ ਫਸ ਗਈਆਂ ਨੇ। ਪਤਾ ਲੱਗਿਆ ਕਿ ਹੁਣ ਤੱਕ 9 ਜੁਲਾਈ ਤੋਂ ਸ਼ੁਰੂ ਹੋਏ ਇਸ ਭਾਰੀ ਮੀਂਹ ਕਰਕੇ 40 ਲੋਕਾਂ ਦੀ ਜਿਹੜੀ ਮੌਤ ਆ ਦੇਸ਼ ਭਰ ਦੇ ਵਿੱਚ ਹੋ ਚੁੱਕੀ ਆ। 34 ਲੋਕ ਜ਼ਖਮੀ ਦੱਸੇ ਗਏ ਨੇ। 10,000 ਤੋਂ ਵੱਧ ਲੋਕ ਜਿਹੜੇ ਇਕੱਲੇ ਸਿਓਲ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਘਰ ਛੱਡਣੇ ਪਏ ਨੇ। ਤੇ ਸਭ ਤੋਂ ਜ਼ਿਆਦਾ ਨੁਕਸਾਨ ਜੇਕਰ ਦੇਖੀਏ ਤਾਂ ਦੱਖਣੀ ਕੋਰੀਆ ਦੇ ਮਿਡਲ ਦੇ ਵਿੱਚ ਤੇ ਕੇਂਦਰੀ ਜਿਹੜੇ ਇਲਾਕੇ ਨੇ ਦੱਖਣੀ ਇਲਾਕਿਆਂ ਦੇ ਵਿੱਚ ਉੱਥੇ ਹੋਇਆ। ਚੇਂਗੋਜੂ ਸ਼ਹਿਰ ਹੈ ਜਿੱਥੇ ਸਭ ਤੋਂ ਭੈੜੀ ਤਰਾਸਦੀ ਵਾਪਰੀ ਹੈ। ਇੱਥੇ ਇੱਕ ਸੁਰੰਗ ਦੇ ਵਿੱਚੋਂ ਇੱਕ ਬੱਸ ਜਿਹੜੀ ਆ ਉਹ ਲੰਘ ਰਹੀ ਸੀ ਤੇ ਹੋਰ 15 ਗੱਡੀਆਂ ਜਿਹੜੀਆਂ ਸੀ ਉਹ ਇੱਥੋਂ ਲੰਘ ਰਹੀਆਂ ਸੀ। ਭਾਰੀ ਮੀਂਹ ਪੈ ਰਿਹਾ ਸੀ ਕਿ ਅਚਾਨਕ ਮੀਂਹ ਜਿਹੜਾ ਫਲੱਡ ਆ ਉਹਦਾ ਪਾਣੀ ਤੇਜ਼ ਆਉਂਦਾ ਤੇ ਉਸ ਤੋਂ ਬਾਅਦ ਇਹ ਸੁਰੰਗ ਜਿਹੜੀ ਆ ਪੂਰੀ ਦੀ ਪੂਰੀ ਪਾਣੀ ਦੇ ਨਾਲ ਢੱਕੀ ਜਾਂਦੀ ਹੈ। ਪਤਾ ਲੱਗਿਆ ਕਿ ਇੱਥੇ 20 ਤੋਂ ਕਰੀਬ ਜਿਹੜੀਆਂ ਗੱਡੀਆਂ ਨੇ ਉਹ ਇਸ ਸੁਰੰਗ ਦੇ ਵਿੱਚ ਫਸ ਗਈਆਂ। ਹੁਣ ਸੁਰੰਗ ਦੇ ਵਿੱਚ ਬਚੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਜੇਕਰ ਸੁਰੰਗ ਉੱਤੋਂ ਪਾਣੀ ਦੇ ਨਾਲ ਢਕੀ ਗਈ ਤਾਂ ਲੋਕ ਬਚੇ ਕਿਵੇਂ? ਤਾਂ ਉਹ ਇਹ ਸੀਗਾ ਕਿ ਪਾਣੀ ਇੱਕ ਵਾਰੀ ਉੱਥੋਂ ਲੰਘਿਆ, ਬਾਅਦ ਦੇ ਵਿੱਚ ਲੋਕਾਂ ਨੇ ਬੱਸਾਂ ਦੇ ਵਿੱਚੋਂ ਜਾਂ ਆਪਣੇ ਵਹੀਕਲਾਂ ਦੇ ਵਿੱਚੋਂ ਕੁੱਦ ਕੇ ਜਾਂ ਕਿਵੇਂ ਵੀ ਕਹਿ ਲਓ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਰਹੇ। ਪਰ ਦੱਸਦੇ ਆ ਕਿ ਹਜੇ ਵੱਡੀ ਗਿਣਤੀ ਲੋਕ ਉਹ ਨੇ ਜੋ ਇਸ ਪਾਣੀ ਦੀ ਛਾਲ ਦੇ ਵਿੱਚੋਂ ਸਰਵਾਈਵ ਨਹੀਂ ਕਰ ਸਕੇ ਤੇ ਉਹ 40 ਲੋਕਾਂ ਦੇ ਵਿੱਚ ਸ਼ਾਮਲ ਨਹੀਂ। 40 ਲੋਕਾਂ ਦੀ ਤਾਂ ਹੁਣ ਤੱਕ ਮੌਤ ਹੋਈ ਹੈ। ਇਸ ਤਰਾਸਦੀ ਦੇ ਵਿੱਚ ਕਿੰਨੇ ਲੋਕ ਜਾਨਾਂ ਗਵਾ ਚੁੱਕੇ ਹੋਣਗੇ ਇਹਦੇ ਬਾਰੇ ਹਾਲੇ ਕਹਿਣਾ ਮੁਸ਼ਕਲ ਆ। ਪਰ ਚੇਓਂਗਜ਼ੂ ਦੇ ਵਿੱਚ ਇਸ ਵੇਲੇ ਰਾਹਤ ਕਾਰਜ ਜਿਹੜੇ ਨੇ ਉਹ ਚੱਲ ਰਹੇ ਨੇ ਵੱਡੇ ਪੱਧਰ ਤੇ। ਜੀ ਜਾਂਦੇ ਖਬਰ ਜੋ ਜਿਸ ਤਰ੍ਹਾਂ ਪਹਿਲਾਂ ਮੈਂ ਸਾਂਝੀ ਕੀਤੀ ਸੀ ਪਈ ਅਮਰੀਕਾ ਦੇ ਵਿੱਚ 15 ਮਿਲੀਅਨ ਲੋਕ ਆਪਣੀ ਹੈਲਥ ਇੰਸ਼ੋਰੈਂਸ ਲੂਜ਼ ਕਰ ਸਕਦੇ ਆ। ਕੈਲੀਫੋਰਨੀਆ ਦਾ ਇਹ ਨੰਬਰ 2.8 ਮਿਲੀਅਨ ਦੇ ਕਰੀਬ ਆਂਦਾ ਹੈਗਾ ਆ। ਮਾਰਚ 2020 ਦੇ ਵਿੱਚ ਜਦੋਂ ਹੀ ਕਰੋਨਾ ਵਾਇਰਸ ਆਇਆ ਸੀ ਉਸ ਟਾਈਮ ਦੇ ਉੱਤੇ ਜੋ ਫੈਡਰਲ ਗਵਰਨਮੈਂਟ ਆ ਉਹਨਾਂ ਨੇ ਇਹ ਕਿਹਾ ਸੀ ਵੀ ਜਿੱਦਾਂ ਹਰ ਸਾਲ ਜਿਹੜੇ ਲੋਕਾਂ ਨੂੰ ਫ੍ਰੀ ਮੈਡੀਕਲ ਮਿਲਦਾ ਕਾਉਂਟੀ ਦਾ, ਕੈਲੀਫੋਰਨੀਆ 'ਚ 15 ਮਿਲੀਅਨ ਲੋਕ ਆ ਜਿਨ੍ਹਾਂ ਨੂੰ ਫ੍ਰੀ ਮੈਡੀਕਲ ਮਿਲਦਾ ਕਾਉਂਟੀ ਦਾ, ਤੇ ਉਹਨਾਂ ਦਾ ਹਰ ਸਾਲ ਆਡਿਟ ਹੁੰਦਾ ਜਾਂ ਉਹਨਾਂ ਦੀ ਰੀਡਿਟਰਮੀਨੇਸ਼ਨ ਹੁੰਦੀ ਆ ਜਿਹਦੇ ਵਿੱਚ ਉਹਨਾਂ ਦਾ ਚੈੱਕ ਕੀਤਾ ਜਾਂਦਾ ਵੀ ਇਨਕਮ ਕਿਤੇ ਵਧੀ ਤਾਂ ਨਹੀਂ, ਉਹ ਕੁਆਲੀਫਾਈ ਕਰਦੇ ਆ ਇਸ ਪ੍ਰੋਗਰਾਮ ਦੇ ਤਹਿਤ ਜਾਂ ਨਹੀਂ। ਪਰ ਮਾਰਚ 2020 ਦੇ ਵਿੱਚ US ਦੀ ਕਾਂਗਰਸ ਨੇ ਇਹ ਇਨਕਮ ਵੈਰੀਫਿਕੇਸ਼ਨ ਵਾਲਾ ਰਿਕੁਆਇਰਮੈਂਟ ਸੀ ਉਸ ਨੂੰ ਸਸਪੈਂਡ ਕਰਤਾ ਸੀ ਕਿਉਂਕਿ ਕਰੋਨਾ ਵਾਇਰਸ ਸੀ। ਹੁਣ ਦੁਬਾਰਾ ਕੀ ਫੇਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਜਿਹੜਾ ਇਨਕਮ ਵੈਰੀਫਿਕੇਸ਼ਨ ਵਾਲਾ ਟਾਈਮ ਦਿੱਤਾ ਗਿਆ ਸੀ ਉਹ ਖਤਮ ਹੋ ਗਿਆ। ਹੁਣ ਹਰ ਇੱਕ ਦੇ ਘਰ ਲੈਟਰ ਆ ਰਹੀ ਹੈਗੀ ਆ ਤੁਹਾਡੇ ਵਾਰੀ-ਵਾਰੀ ਜਿਹਦੇ ਵਿੱਚ ਉਹ ਇਨਕਮ ਵੈਰੀਫਾਈ ਕਰਨਾ ਚਾਹੁੰਦੇ ਆ, ਇਮੀਗ੍ਰੇਸ਼ਨ ਜਾਂ ਤੁਹਾਡਾ ਐਡਰੈਸ ਸਾਰਾ ਕੁਝ, ਤੇ ਜੇ ਤੁਸੀਂ ਜਵਾਬ ਨਹੀਂ ਦਿੰਦੇ ਹੈਗੇ ਤੇ ਤੁਹਾਡੀ ਜੋ ਹੈਲਥ ਇੰਸ਼ੋਰੈਂਸ ਆ ਉਹ ਕੈਂਸਲ ਹੋ ਜਾਊਗੀ। ਤੇ ਜੇ ਤੁਸੀਂ ਜਵਾਬ ਦਿੰਦੇ ਆ ਕਿ ਉਹ ਇਨਕਮ ਵੱਧ ਗਈ ਆ, ਹੁਣ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਫ੍ਰੀ ਮੈਡੀਕਲ ਲੈਂਦੇ ਆ ਕਾਉਂਟੀ ਵਾਲਾ ਤਾਂ ਇੱਕ ਬੰਦੇ ਦੀ ਇਨਕਮ $20,121 ਤੋਂ ਥੱਲੇ ਹੋਣੀ ਚਾਹੀਦੀ ਹੈਗੀ ਆ। ਜੇ ਇਹ ਤੋਂ ਵੱਧ ਗਈ ਆ ਫਿਰ ਤੁਹਾਡੇ ਕੋਲ ਚਾਂਸ ਹੈਗਾ ਤੁਸੀਂ ਕਵਰਡ ਕੈਲੀਫੋਰਨੀਆ ਲੈ ਸਕਦੇ ਹੋ ਵਿਦਿਨ 30 ਡੇਜ਼ ਦੇ ਵਿੱਚ, ਜਦੋਂ ਤੁਹਾਨੂੰ ਨੋਟਿਸ ਕਾਉਂਟੀ ਦਾ ਆਉਂਦਾ। ਪਰ ਇਹ ਨਹੀਂ ਹੈ ਵੀ ਤੁਹਾਡੀ ਜੇ ਇਨਕਮ ਵੱਧ ਗਈ ਆ ਤੇ ਤੁਹਾਨੂੰ ਲੈਟਰ ਆ ਗਈ ਆ ਤੁਸੀਂ ਰਿਸਪੌਂਡ ਹੀ ਨਾ ਕਰੋ ਤੇ ਮੁੜ ਕੇ ਕਹੋ ਜੀ ਅਸੀਂ ਇੰਸ਼ੋਰੈਂਸ ਲੈ ਲੈਂਦੇ ਆ, ਤੁਹਾਡਾ ਉਹ ਹੀ ਅਕਾਊਂਟ ਹੋਰ ਇੰਸ਼ੋਰੈਂਸ ਦੇ ਵਿੱਚ ਜਿੱਦਾਂ ਕਵਰਡ ਕੈਲੀਫੋਰਨੀਆ ਜਾਂ ਹੋਰ ਤੁਹਾਨੂੰ ਕੰਮ ਤੋਂ ਮਿਲ ਗਈ ਹੈ ਕਿਸੇ ਤਰ੍ਹਾਂ ਦਾ ਵੀ ਉਹਦੇ ਵਿੱਚ ਉਹ ਕਨਵਰਟ ਹੋ ਜਾਊਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੂਰੇ ਕੈਲੀਫੋਰਨੀਆ ਨਹੀਂ ਪੂਰੇ USA ਦੇ ਵਿੱਚ ਜਿੱਥੇ ਜਿੱਥੇ ਵੀ ਤੁਹਾਡੇ ਕਾਉਂਟੀ ਦਾ ਤੁਹਾਡਾ ਮੈਡੀਕਲ ਆ ਜਾਂ ਮੈਡੀਕੇਡ ਹੈਗਾ, ਕਈ ਜਿਹੜੀਆਂ ਸਟੇਟਸ ਉੱਤੇ ਮੈਡੀਕੇਡ ਕਹਿੰਦੇ ਆ, ਤੇ ਉਹ ਵੈਰੀਫਿਕੇਸ਼ਨ ਲਈ ਲੈਟਰ ਭੇਜ ਰਹੇ ਆ ਤੇ ਉਹਨਾਂ ਨੂੰ ਪਲੀਜ਼ ਉਹ ਅਪਡੇਟ ਕਰੋ, ਉਹਨਾਂ ਨੂੰ ਟੈਕਸ ਦੇ ਰਿਟਰਨ ਜਾਂ ਪੇ ਸਟੱਬ ਜੋ ਵੀ ਆ
ਉਹ ਤੁਸੀਂ ਭੇਜ ਸਕਦੇ ਹੈਗੇ ਆ, ਤਾਂ ਕਿ ਤੁਹਾਡੀ ਜਿਹੜੀ ਇੰਸ਼ੋਰੈਂਸਿਸ ਆ ਉਹ ਕੈਂਸਲ ਨਾ ਹੋਵੇ। ਜੇ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ ਤੇ ਤੁਹਾਨੂੰ ਉਹਨਾਂ ਦਾ ਲੈਟਰ ਆ ਗਿਆ, ਤੁਸੀਂ ਇਨਫੋਰਮੇਸ਼ਨ ਭੇਜਤੀ ਵੀ ਤੁਸੀਂ ਕੁਆਲੀਫਾਈ ਨਹੀਂ ਕਰਦੇ, ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਕਾਲ ਕਰ ਲਿਓ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਹੈਗਾ 0F89805, ਤੇ ਸਾਡੇ ਆਫਿਸ ਦੇ ਵਿੱਚ ਜਿਹੜੇ ਸਾਡੇ ਜਿੰਨੇ ਵੀ EMPLOYEES ਹੈਗੇ ਆ ਬਹੁਤ ਐਕਸਪੀਰੀਅੰਸਡ ਹੈਗੇ ਆ। ਜਦੋਂ ਤੋਂ ਹੀ ਕਵਰਡ ਕੈਲੀਫੋਰਨੀਆ ਸ਼ੁਰੂ ਹੋਈ ਆ 2014 ਤੋਂ, ਉਹਦੇ ਤੋਂ ਹੀ ਕੰਮ ਕਰ ਰਹੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਕਸਟਮਰਸ ਆ। ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਕਿਹੜੀ ਪਲਾਨ ਮਿਲ ਸਕਦੀ ਆ ਉਹ ਐਕਸਪਲੇਨ ਕਰ ਦਾਂਗੇ। ਪਰ ਜਿਹੜੀਆਂ ਵੀ ਲੈਟਰਸ ਆਉਂਦੀਆਂ, ਜਿਹੜੀ ਪੰਜਾਬੀਆਂ ਨੂੰ, ਆਪਾਂ ਨੂੰ ਸਾਰਿਆਂ ਨੂੰ ਇਨਕਲੂਡਿੰਗ ਮੀ ਆਦਤ ਹੈਗੀ, ਆਪਾਂ ਚਿੱਠੀਆਂ ਪੜ੍ਹਦੇ ਨਹੀਂ, ਜੇ ਪੜ੍ਹਦੇ ਆ ਧਿਆਨ ਨਹੀਂ ਕਰਦੇ ਕੀ ਹੈਗਾ, ਜਾਂ ਉਹਨੂੰ ਪਾੜ ਕੇ ਸਿੱਟ ਦਿੰਦੇ ਆ। ਲੈਟਰ ਜ਼ਰੂਰ ਦੇਖੋ, ਨਹੀਂ ਤਾਂ ਕਿਉਂਕਿ ਹੈਲਥ ਇੰਸ਼ੋਰੈਂਸ ਸਭ ਤੋਂ ਵੱਡਾ ਇਸ਼ੂ ਆ ਅਮਰੀਕਾ ਦੇ ਵਿੱਚ। ਬੈਂਕਰਪਸੀ ਹੋਣ ਦਾ ਕਾਰਨ ਨੰਬਰ 1 ਹੈਲਥ ਇੰਸ਼ੋਰੈਂਸ ਹੀ ਸੀ, ਕਿਉਂਕਿ ਰੱਬ ਨਾ ਕਰੇ ਕਿਤੇ ਇੱਕ ਦਿਨ ਵੀ ਹਸਪਤਾਲ ਚਲ ਗਿਆ ਤਾਂ ਤੁਹਾਡਾ $35-40 ਦਾ ਬਿੱਲ ਬਣ ਜਾਂਦਾ ਹੈਗਾ। ਸੋ ਇਹ ਮੇਕ ਸ਼ੋਰ ਕਰੋ ਜਿਹੜੀ ਵੀ ਲੈਟਰ ਆਉਂਦੀ ਆ ਉਸ ਨੂੰ ਜੋ ਇਨਫੋਰਮੇਸ਼ਨ ਮੰਗਦੇ ਉਹਨੂੰ ਅਪਡੇਟ ਕਰੋ। ਹੁਣ ਸਾਰਿਆਂ ਦੀ ਰੀਡਿਟਰਮੀਨੇਸ਼ਨ ਹੋਣੀ ਆ, ਕਿਉਂਕਿ ਉਹ ਪਿਛਲੇ ਸਮੇਂ 'ਚ ਰੋਕੀ ਗਈ ਸੀ, ਆਫਿਸਿਸ ਕਲੋਜ਼ ਸੀ, ਘਰਾਂ ਤੋਂ ਕੰਮ ਕਰਦੇ ਸੀ, ਤੇ ਕਾਂਗਰਸ ਨੇ ਲਾਅ ਪਾਸ ਕਰਤਾ ਸੀ ਵੀ ਕੁਝ ਸਮੇਂ ਦੇ ਲਈ ਉਸ ਨੂੰ ਰੋਕਿਆ ਜਾਵੇ ਕਿਉਂਕਿ ਕਰੋਨਾ ਵਾਇਰਸ ਆ। ਜੀ ਸੋ ਜੀ, ਹੁਣ ਸੋ ਵੇਲਾ ਇਹ ਸਾਰੇ ਕਾਸੇ ਦੇ ਲਈ ਜੇ ਤੁਹਾਨੂੰ ਕਾਲ ਕਰਨੀ ਹੋਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਕਾਲ ਕਰ ਲਿਓ। ਨੰਬਰ ਹੈਗਾ 4082722500 4082722500। ਤੇ ਜਾਂਦੇ ਇੱਕ ਹੋਰ ਬੇਨਤੀ ਦੱਸਦੀ ਜਾਈਏ ਵੀ ਆਰਟ ਕੈਂਪ ਲੱਗਾ ਹੋਇਆ ਆ ਬੱਚਿਆਂ ਦਾ, ਪੇਂਟਿੰਗ ਦਾ ਕੈਂਪ, ਤੇ ਨਾਲ ਦੀ ਨਾਲ ਆਰਟ ਤੇ ਪੇਂਟਿੰਗ ਦੀ ਐਗਜ਼ੀਬਿਸ਼ਨ ਲੱਗੀ ਹੋਈ ਆ। ਬਹੁਤ ਵਧੀਆ ਪੇਂਟਿੰਗਸ ਆ ਪਰਮ ਸਿੰਘ ਉਹਨਾਂ ਨੇ ਜੋ ਕੈਲਗਰੀ ਤੋਂ ਇੱਥੇ ਆਏ ਹੋਏ ਆ ਪ੍ਰਿਜ਼ਨੋ ਦੇ ਵਿੱਚ, ਪੰਜਾਬੀ ਰੇਡੀਓ USA ਪੰਜਾਬੀ ਕਲਚਰਲ ਸੈਂਟਰ ਦੇ ਵਿੱਚ ਲੱਗੀਆਂ। ਤੇ ਸਵੇਰ ਦੇ ਤੁਸੀਂ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਕਿਸੇ ਟਾਈਮ ਵੀ ਆ ਕੇ ਉਹ ਪਿਕਚਰਸ, ਪੇਂਟਿੰਗ ਜੋ ਹੈਗੀਆਂ ਉਹ ਦੇਖ ਸਕਦੇ ਹੋ। ਜੀ ਵੇਲਾ ਹੁਣ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਮਾਪਤੀ ਦਾ ਜੀ। ਇਜਾਜ਼ਤ ਲਈਏ ਹਰਜੋਤ ਸਿੰਘ ਜੀ। ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US।